ਜੇ ਅਸੀਂ ਪੰਥ ਵਿੱਚ ਚੇਂਜ ਨਹੀਂ ਲਿਆਉਣਾ ਤਾਂ ਹੋਰ ਕਿਸੇ ਨੇ ਨਹੀਂ ਲਿਆਉਣਾ। ਸੋ ਫਰਸਟ ਚੀਜ਼ ਆ, ਲਾਈਫ ਇਜ਼ ਫੁੱਲ ਆਫ ਪ੍ਰੋਬਲਮਸ। ਇਹ ਨਹੀਂ ਕਦੀ ਸੋਚੋ ਕਿ ਤੁਹਾਡੀ ਲਾਈਫ 'ਚ ਪ੍ਰੋਬਲਮਸ ਨਹੀਂ ਹੋਣੀਆਂ। ਗੁਰੂ ਸਾਹਿਬ ਦੇ ਲਾਈਫ ਦੇ ਵਿੱਚ ਵੀ ਪ੍ਰੋਬਲਮ ਸੀਗੀਆਂ, ਐਵੇਂ ਤਾਂ ਨਹੀਂ ਗੁਰੂ ਸਾਹਿਬ ਕਈ ਸ਼ਹੀਦ ਹੋ ਗਏ, ਹੈ ਨਾ, ਕਈਆਂ ਦੇ ਆਪਣੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਐਕਸੈਟਰਾ। ਸੋ ਪ੍ਰੋਬਲਮਸ ਐਗਜ਼ਿਸਟ ਐਵਰੀਵੇਅਰ, ਹੈ ਨਾ। ਬਟ ਦ ਕੀ ਥਿੰਗ ਇਜ਼, ਇਹ ਨਹੀਂ ਕਿ ਗੁਰਦੁਆਰਿਆਂ ਦੇ ਵਿੱਚ ਪੋਲੀਟਿਕਸ ਆ ਤਾਂ ਫਿਰ ਅਸੀਂ ਗੁਰਦੁਆਰਿਆਂ 'ਚ ਕੁਛ ਕਰਨਾ ਨਹੀਂ ਹੈਗਾ। ਦ ਕੀ ਥਿੰਗ ਮੈਂ ਉਦੋਂ ਸੋਚਿਆ ਸੀਗਾ, ਬਿਕਾਜ਼ ਆਈ ਵਾਜ਼ ਵਨ ਆਫ ਦ ਫਰਸਟ ਜਿਹੜੇ ਡਿਊ ਲੈਂਗੁਏਜ ਬੋਲਣ ਲੱਗ ਪਿਆ। 1992 ਜਦੋਂ ਮੈਂ ਕੇਸ ਰੱਖੇ ਆ, ਮੈਂ ਉਦੋਂ ਇਹ ਚੀਜ਼ ਸੋਚੀ, ਮੈਨੂੰ ਕਿਸੇ ਪਾਸੇ ਇੰਸਪੀਰੇਸ਼ਨ ਨਹੀਂ ਦੱਸਦੀ। ਫਿਰ ਮੈਂ ਉਦੋਂ ਇਹ ਸੋਚਿਆ, ਜੇ ਤੁਹਾਨੂੰ ਕਿਸੇ ਪਾਸੇ ਇੰਸਪੀਰੇਸ਼ਨ ਦੱਸਦੀ ਨਹੀਂ, ਬੈਸਟ ਚੀਜ਼ ਇਹ ਆ ਤੁਸੀਂ ਆਪ ਹੀ ਇੰਸਪੀਰੇਸ਼ਨ ਬਣ ਜਾਓ। ਡਜ਼ ਦੈਟ ਮੇਕ ਸੈਂਸ, ਹੈ ਨਾ। ਤੁਸੀਂ ਆਪ ਹੀ ਇੰਸਪੀਰੇਸ਼ਨ ਬਣ ਜਾਓ ਤਾਂ ਫਿਰ ਤੁਸੀਂ ਦੂਸਰਿਆਂ ਦੇ ਵਿੱਚ ਇੰਸਪੀਰੇਸ਼ਨ ਪਾਓ, ਉਹ ਆਪ ਹੀ ਹੋਰ ਇੰਸਪੀਰੇਸ਼ਨ ਕ੍ਰੀਏਟ ਹੋ ਜਾਂਦੀ ਆ। ਜੇ ਕਿਸੇ ਨੇ ਲਕੀਰ ਵਾਹੀ ਆ, ਹੈ ਨਾ, ਬਿਕਾਜ਼ ਉਹ ਪੋਲੀਟਿਕਸ ਆ ਜਾਂ ਹੋਈ ਚੀਜ਼ ਦਾ, ਅਸੀਂ ਉਹ ਲਕੀਰ ਮਿਟਾਉਣ ਦੇ ਵਿੱਚ ਟਾਈਮ ਨਹੀਂ ਵੇਸਟ ਕਰਨਾ। ਦਿਸ ਇਜ਼ ਵਾਈ ਮੈਂ ਕਦੀ ਨੈਗੇਟਿਵਿਟੀ 'ਚ ਪੈਂਦਾ ਨਹੀਂ, ਮੈਂ ਉਹੀ ਕੰਮਾਂ 'ਚ ਪੈਂਦਾ ਹੈ ਜਿਹਦੇ ਵਿੱਚ ਪੋਜ਼ੀਟਿਵ ਚੀਜ਼ ਰਿਜ਼ਲਟਸ ਹੁੰਦੇ ਆ। ਸੋ ਅਸੀਂ ਉਹ ਲਕੀਰ ਨਹੀਂ ਮਿਟਾਉਣੀ, ਅਸੀਂ ਇੱਕ ਹੋਰ ਲਕੀਰ ਪਾ ਦੇਣੀ ਆ, ਪਰ ਉਹ ਤੋਂ ਜ਼ਿਆਦਾ ਲੰਬੀ ਲਕੀਰ ਹੋਣੀ ਆ। ਐਂਡ ਦਿਸ ਇਜ਼ ਦ ਥਿੰਗ। ਸੋ ਦ ਫਰਸਟ ਥਿੰਗ ਇਜ਼, ਮੇਰੀ ਬੇਨਤੀ ਆ, ਜਿਹੜੀ ਗਾਂ ਦੀ ਜਨਰੇਸ਼ਨ, ਤੁਹਾਡੇ ਕੋਲ ਬੱਚੇ ਹੋ ਜਾਣੇ ਆ, ਐਂਡ ਜਦੋਂ ਤੁਹਾਡੇ ਬੱਚੇ ਹੋ ਗਏ ਉਦੋਂ ਤੁਹਾਨੂੰ ਫਿਕਰ ਹੋਣਾ ਆ ਕਿ ਮੇਰੇ ਬੱਚਿਆਂ ਨੂੰ ਮਿਲ ਕੀ ਰਿਹਾ ਆ, ਹੈ ਨਾ। ਐਂਡ ਇਸ ਰੀਜ਼ਨ ਕਰਕੇ ਅਸੀਂ ਪੈਰੈਂਟਿੰਗ ਕੋਰਸ ਕ੍ਰੀਏਟ ਕੀਤਾ ਆ, ਤਾਂ ਫਿਰ ਅਸੀਂ ਤੁਹਾਨੂੰ ਉਹ ਸਾਰਾ ਸਕਿੱਲ ਸੈੱਟ ਦੇ ਸਕਦੇ ਕਿ ਤੁਸੀਂ ਬੱਚਿਆਂ ਨਾਲ ਕਰਨਾ ਕੀ ਆ। ਬਟ ਦ ਫਰਸਟ ਥਿੰਗ ਇਜ਼, ਗੁਰਦੁਆਰਿਆਂ ਤੋਂ ਡਿਸੋਲੂਸ਼ਨ ਨਾ ਹੋ। ਮੈਜੋਰਟੀ ਜਿਹੜਾ ਇੰਗਲੈਂਡ ਦੇ ਵਿੱਚ ਪ੍ਰਚਾਰ ਹੋਇਆ ਸਾਡੇ ਜਨਰੇਸ਼ਨ ਲਈ, ਉਹ ਗੁਰਦੁਆਰਿਆਂ ਤੋਂ ਬਾਹਰ ਹੋਇਆ, ਉਹ ਖਾਲਸਾ ਕੈਂਪਾਂ 'ਚ ਹੋਇਆ, ਉਹ TV ਚੈਨਲਾਂ 'ਚ ਹੋਇਆ, ਉਹ ਯੂਨੀਵਰਸਿਟੀਆਂ ਸਿੱਖ ਸੁਸਾਇਟੀਆਂ 'ਚ ਹੋਇਆ, ਹੈ ਨਾ, ਉਹ ਇੱਦਾਂ ਦੇ ਹਾਲ ਬੁੱਕ ਕਰਕੇ ਸੈਮੀਨਾਰਾਂ 'ਚ ਹੋਇਆ। ਫਿਰ ਬਾਅਦ 'ਚ ਉਹ ਇੰਸਪੀਰੇਸ਼ਨ ਗੁਰਦੁਆਰਿਆਂ 'ਚ ਗਈ, ਹੈ ਨਾ। ਐਂਡ ਇਹ ਚੀਜ਼ ਆ, ਯੂ ਗੋਟ ਰਿਅਲਾਈਜ਼ ਪੋਜ਼ੀਟਿਵਿਟੀ ਰਿਪਲਸ ਆਊਟ, ਕਿ ਪੋਜ਼ੀਟਿਵਿਟੀ ਇੱਦਾਂ ਜਦੋਂ ਤੁਸੀਂ ਪਾਣੀ ਦੇ ਵਿੱਚ ਇੱਕ ਰੋੜਾ ਸਿੱਟੋ, ਉਹ ਜਿਹੜਾ ਰਿਪਲ ਹੁੰਦਾ ਆ, ਇਹ ਪੋਜ਼ੀਟਿਵਿਟੀ ਇੱਦਾਂ ਹੀ ਹੁੰਦੀ ਆ। ਸੋ ਰੀਅਲੀ ਤੁਸੀਂ ਜਿਹੜੇ ਯੂਰਪ ਦੀ ਜਿਹੜੀ ਸੰਗਤ ਆ, ਤੁਸੀਂ ਇੱਕ ਕ੍ਰੋਸ ਰੋਡਸ 'ਤੇ ਆ। ਇਹਦਾ ਮਤਲਬ ਤੁਹਾਨੂੰ ਹੁਣ ਇੱਕ ਚੋਇਸ ਬਣਾਉਣ ਦੀ ਲੋੜ ਆ। ਇਹ ਤੁਹਾਡੀ ਫਾਲਟ ਨਹੀਂ ਹੈਗੀ, ਇਹ ਇੱਥੇ ਦੀ ਜੋ ਯੂਰਪੀਅਨ ਪੋਲੀਟਿਕਸ ਦੀ ਜੋ ਹੁਣ ਸਥਿਤੀ ਆ, ਸਿਚੁਏਸ਼ਨ ਆ, ਇਹ ਆ ਬਿਕਾਜ਼ ਤੁਹਾਡੇ ਕੋਲ ਹੁਣ ਇੱਕ ਬਹੁਤ ਸਟਾਰਕ ਕੰਟਰਾਸਟ ਆ, ਇੱਕ ਬਹੁਤ ਇੰਪੋਰਟੈਂਟ ਹੁਣ ਚੀਜ਼ ਆ ਰਹੀ ਆ, ਜਿਹੜੀ ਆ ਰਾਈਜ਼ ਆ ਆਫ ਰਾਈਟ ਵਿੰਗ ਪੋਲੀਟਿਕਸ। ਨਾਲੇ ਜਦੋਂ ਆਪਾਂ ਯੂਰਪ 'ਚ ਦੇਖਦੇ ਹਾਂ ਨਾ, ਆਮ ਤੌਰ 'ਤੇ ਇਹੀ ਸੋਚਿਆ ਜਾਂਦਾ ਹੈ ਨਾ ਕਿ ਇਹ ਰਾਈਟ ਵਿੰਗ ਆ ਉਹ ਰੇਸਿਸਟ ਆ ਅਤੇ ਲੈਫਟ ਵਿੰਗ ਸਾਡੇ ਨਾਲ ਠੀਕ ਆ। ਬਿਕਾਜ਼ ਮੈਂ ਟਰੈਵਲ ਕਰਦਾ ਇੰਨਾ ਮੱਚ, when you go to North America, ਕਈ ਲੋਕ ਉੱਥੇ ਸੋਚਦੇ ਕਿ ਲੈਫਟ ਵਿੰਗ ਇਜ਼ ਦ ਪ੍ਰੋਬਲਮ ਐਂਡ ਰਾਈਟ ਵਿੰਗ ਠੀਕ ਆ। ਸਿੱਖੀ ਦੇ ਵਿੱਚ ਹੈ ਨਾ, ਕਈ ਲੋਕਾਂ ਨੇ ਕਹਿੰਦੇ ਨਹੀਂ ਲੈਫਟ ਵਿੰਗ ਸਿੱਖੀ ਆ ਜਾਂ ਰਾਈਟ ਵਿੰਗ ਸਿੱਖੀ ਆ। ਲੈਟ ਮੀ ਟੈਲ ਯੂ, ਨਾ ਲੈਫਟ ਵਿੰਗ ਤੁਹਾਨੂੰ ਹੈਲਪ ਕਰੂਗੀ, ਨਾ ਰਾਈਟ ਵਿੰਗ ਤੁਹਾਨੂੰ ਹੈਲਪ ਕਰੂਗੀ, ਹੈ ਨਾ। ਅਤੇ ਸਿੱਖੀ ਉਹਨਾਂ ਦੇ ਵਿੱਚ, ਦੋਹਾਂ ਦੇ ਵਿੱਚ ਨਹੀਂ ਹੈਗੀ। ਸਿੱਖੀ ਸੱਚ ਆ, ਹੈ ਨਾ, ਉਹ ਪਰਸਪੈਕਟਿਵਸ ਆ, ਹੈ ਨਾ। ਉਹਨਾਂ ਦੇ ਵਿੱਚ ਜੇ ਤੁਸੀਂ ਜ਼ਿਆਦਾ ਲੈਫਟ ਵਿੰਗ ਜਾਓ, ਉੱਥੇ ਵੋਕਿਜ਼ਮ, ਉਹਦੇ ਵਿੱਚ ਜੈਂਡਰ ਆਈਡੈਂਟੀਟੀ ਪ੍ਰੋਬਲਮਸ, ਡਰੱਗਸ, ਹੋਰ ਇੱਦਾਂ ਦੀ ਚੀਜ਼ਾਂ। ਜੇ ਤੁਸੀਂ ਜ਼ਿਆਦਾ ਰਾਈਟ ਵਿੰਗ ਜਾਓ, ਉੱਥੇ ਰੇਸਿਜ਼ਮ ਇਨ ਟਰਮਸ ਆਫ ਜੋ ਵਾਈਟ ਸੁਪਰੈਮੇਸੀ ਆ, ਉਹ ਪ੍ਰੋਬਲਮਸ ਆ। ਸੋ ਜਿਹੜੀ ਚੀਜ਼ ਹੁਣ ਯੂਰਪ 'ਚ ਹੁਣ ਹੋ ਰਹੀ ਆ, ਯੂ ਆਰ ਸੀਇੰਗ ਦ ਰਾਈਜ਼ ਆਫ ਰਾਈਟ ਵਿੰਗ ਪੋਲੀਟਿਕਸ। ਹੁਣ ਇਹਦੇ ਵਿੱਚ ਇੱਕ ਚੀਜ਼ ਆ, ਜੇ ਤੁਸੀਂ ਹਿਸਟੋਰੀਕਲੀ ਦੇਖ ਲਓ, ਮੈਜੋਰਟੀ ਜਿਹੜੀ ਕੌਨਫਲਿਕਟਸ ਹੋਈਆਂ ਸੀ ਉਹ ਯੂਰਪ ਤੋਂ ਸ਼ੁਰੂ ਹੋਈਆਂ, ਅਤੇ ਬਾਕੀ ਵਰਲਡ ਦੇ ਵਿੱਚ ਕੋਲੋਨਾਈਜ਼ੇਸ਼ਨ ਨਾਲ ਉਹਨਾਂ ਨੇ ਉੱਥੇ ਜਾ ਕੇ ਇਫੈਕਟ ਕੀਤਾ। ਅਫਰੀਕਾ ਦੇ ਵਿੱਚ, ਇੰਡੀਆ ਦੇ ਵਿੱਚ, ਈਵਨ ਸਾਊਥ ਅਮਰੀਕਾ ਦੇ ਵਿੱਚ ਐਕਸੈਟਰਾ। ਯੂਰਪ ਇੱਥੋਂ ਸਾਰਾ ਕੁਛ ਸ਼ੁਰੂ ਹੋਇਆ। ਯੂਰਪ ਪਹਿਲਾਂ ਤੋਂ ਹੀ ਰਾਈਟ ਵਿੰਗ ਰੇਸਿਸਟ ਰਹੀ। ਇਹ ਪਹਿਲਾਂ ਤੋਂ ਇਹਨਾਂ ਦਾ ਇਹੀ ਸੋਚ ਆ ਕਿ ਵਾਈਟ ਸੁਪਰੈਮੇਸੀ, ਕਿ ਗੋਰੇ ਉੱਪਰ ਆ, ਇਹਨੂੰ ਕਹਿੰਦੇ ਯੂਜੈਨਿਕਸ। ਯੂਜੈਨਿਕਸ ਦਾ ਮਤਲਬ ਇਹ ਆ ਕਿ ਸਭ ਤੋਂ ਟਾਪ ਗੋਰਾ ਆ ਅਤੇ ਤੁਹਾਨੂੰ ਇੱਕ ਜਾਨਵਰ ਅੰਗਰ ਇਹ ਡਿਸਕ੍ਰਾਈਬ ਕਰਦੇ। ਵੈਨ ਯੂ ਅੰਡਰਸਟੈਂਡ ਯੂਜੈਨਿਕਸ ਕੀ ਆ, ਉਹ ਤਾਂ ਮਤਲਬ ਇਹ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਆ ਕਿ ਇਹ ਜਦੋਂ ਗੋਰਿਆਂ ਦਾ ਰਾਜ ਸੀਗਾ, ਇਹ ਯੂਨੀਵਰਸਿਟੀਆਂ 'ਚ ਸਿਖਾਲਦੇ ਸੀਗੇ, ਇਹ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਦਾ ਢੰਗ ਸੀਗਾ। ਉਹਦੇ ਵਿੱਚ ਇਹ ਆ ਕਿ ਗੋਰਾ ਟੌਪ 'ਤੇ ਆ ਅਤੇ ਉਹ ਮਾਸਟਰ ਰੇਸ ਆ। ਫਿਰ ਜਿਹੜਾ ਯੈਲੋ ਪਰਸਨ ਆ, ਜਿਹੜਾ ਆਪਾਂ ਚੀਨੀ ਕਹਿੰਦੇ ਆ, ਉਹ ਆ ਅਤੇ ਉਹ ਇੱਕ ਸੂਰ ਦੇ ਬਰਾਬਰ ਆ। ਫਿਰ ਉਹਦੇ ਬਾਅਦ ਬਰਾਊਨ ਪਰਸਨ ਆ, ਜਿਹੜਾ ਇੰਡੀਅਨ ਆ ਜਾਂ ਆਪਾਂ ਜਿੱਦਾਂ ਆਪਣੇ ਸਕਿਨ ਦਾ ਆ, ਉਹ ਇੱਕ ਕੁੱਤੇ ਦਾ ਬਰਾਬਰ ਆ, ਹੈ ਨਾ। ਤਾਂ ਹੀ
ਐਂਡ ਬੋਟਮ ਤੇ ਆ ਜਿਹੜਾ ਕਾਲਾ ਆ ਉਹ ਇੱਕ ਮੰਕੀ ਦੇ ਬਰਾਬਰ ਆ। ਇਹ ਇੱਦਾਂ ਇਹਨਾਂ ਦੇ ਦਿਮਾਗਾਂ 'ਚ ਪਾਇਆ ਆ। ਹਜੇ ਵੀ ਜੇ ਤੁਸੀਂ ਫੁੱਟਬਾਲ ਦੇਖਦੇ ਆ ਨਾ, ਤੁਸੀਂ ਦੇਖੋਗੇ ਜੇ ਕੋਈ ਕਾਲਾ ਪਲੇਅਰ ਆ ਯੂਰਪ ਦੇ ਵਿੱਚ ਮੰਕੀ ਚਾਂਟਸ ਕਰਦੇ ਆ। ਇਹ ਵੀ ਸਾਰਾ ਯੂਜੈਨਿਕਸ ਤੋਂ ਸ਼ੁਰੂ ਹੋਇਆ ਆ। ਸੋ ਇਹਦੇ ਵਿੱਚ ਇਹ ਆ ਜਿਹੜੇ ਸਾਡੇ ਪੁਰਾਣੇ ਆ ਉਹਨਾਂ ਨੇ ਪੁਸਤਕਾਂ ਪੜ੍ਹੀਆਂ ਹੋਣੀਆਂ, ਇੰਡੀਆ ਦੇ ਵਿੱਚ ਲਿਖਿਆ ਹੁੰਦਾ ਸੀ ਜਦੋਂ ਗੋਰਿਆਂ ਦਾ ਰਾਜ ਆ, ਡੌਗਸ ਐਂਡ ਇੰਡੀਅਨਸ ਨਾਟ ਅਲਾਉਡ, ਕਿ ਕੁੱਤੇ ਤੇ ਇੰਡੀਅਨ ਇਸ ਥਾਂ ਦੇ ਵਿੱਚ ਜਾ ਨਹੀਂ ਸਕਦੇ, ਬਿਕਾਜ਼ ਇਹ ਤੁਹਾਨੂੰ ਉਸ ਚੀਜ਼ ਦੇ ਬਰਾਬਰ ਸਮਝਦੇ ਸੀ। ਸੋ ਹੁਣ ਜਿਹੜੀ ਯੂਜੈਨਿਕਸ ਦੇ ਨਾਲ ਕੀ ਹੋ ਰਿਹਾ ਆ, ਜਦੋਂ ਵਰਲਡ ਵਾਰ 2 ਹੋਈ ਸੀ, ਬਿਕਾਜ਼ ਇਹਨਾਂ ਨੇ ਅੱਖੀ ਕਤਲੇਆਮ ਦੇਖਿਆ, they actually witnessed it themselves, because ਉਹ ਵੋਰ ਇੱਥੇ ਹੋਈ ਸੀ। ਜਿਹਨੇ ਅੱਖੀਂ ਉਹ ਚੀਜ਼ ਦੇਖੀ ਸੀਗੀ ਉਹ ਲੈਫਟ ਵਿੰਗ ਹੋ ਗਏ। ਐਂਡ ਹੁਣ ਇੰਨੇ ਸਾਲਾਂ ਦੇ ਵਿੱਚ ਇੱਥੇ ਜਿਹੜੀ ਆ ਪੀਸ ਆ, ਯੂਰਪੀਅਨ ਪਾਰਲੀਮੈਂਟ ਜਿਹੜੀ ਬਣਾਉਣ ਦਾ ਸਾਰੀ ਚੀਜ਼ ਆ ਕਿ ਦੁਬਾਰਾ ਵਰਲਡ ਵਾਰ 2 ਨਾ ਹੋਵੇ। ਪਰ ਹੁਣ ਕੀ ਹੋ ਰਿਹਾ ਆ, ਉਹ ਜਨਰੇਸ਼ਨ ਚੜ੍ਹਾਈ ਕਰਨ ਲੱਗ ਪਈ ਜਿਨ੍ਹਾਂ ਨੇ ਅੱਖੀ ਸਾਰਾ ਦੇਖਿਆ ਆ। ਅਤੇ ਇਹਦੇ ਨਾਲ ਕੀ ਹੋ ਰਿਹਾ ਆ, ਜਿਹੜੀ ਉਹ ਨੈਚੁਰਲ ਚੀਜ਼, ਨੈਚੁਰਲ ਇੰਸਟਿੰਕਟ ਇਹਨਾਂ ਦੀ ਹੁਣ ਫੇਰ ਉੱਪਰ ਆਉਂਦੀ ਆ। ਐਂਡ ਜਦੋਂ ਤੁਸੀਂ ਇਕਨੋਮਿਕਸ ਨੂੰ ਸਟੱਡੀ ਕਰ ਦਿਓ ਹੈ ਨਾ, ਇੱਕ ਇਕਨੋਮਿਕਸ ਦੀ ਹੁੰਦੀ ਆ ਕਿ ਤੁਹਾਡੀ ਜੇਬ ਦੀ ਇਕਨੋਮਿਕਸ। ਇਹਦਾ ਮਤਲਬ ਇਹ ਆ ਕਿ ਜੇ ਕੋਈ ਗੋਰਾ ਇੱਥੇ ਜਰਮਨ ਦਾ, ਮੈਂ ਪਿਓਰਲੀ ਜਰਮਨ ਦੀ ਹੁਣ ਮੈਂ ਜੇ ਤੁਹਾਨੂੰ ਐਗਜ਼ਾਮਪਲ ਦੇਵਾਂ, ਜੇ ਉਹਦੇ ਜੇਬ ਦੇ ਵਿੱਚ ਨੋਟ ਆ, ਯੂਰੋਜ਼ ਆ, ਅਤੇ ਉਹਦੀ ਤਨਖਾਹ ਵਧੀਆ ਆ, ਉਹ ਖੁਸ਼ ਆ, ਉਹਨੇ ਫੁੱਟਬਾਲ ਦੇਖਣਾ, ਸ਼ਰਾਬਾਂ ਪੀਣੀਆਂ, ਹੌਲੀਡੇਆਂ 'ਤੇ ਜਾਣਾ। ਪਰ ਜਿੱਦਣ ਉਹਦੀ ਜੇਬ ਪਤਲੀ ਹੋਣ ਨਾ ਪਈ, ਜਿੱਦਣ ਇਕੋਨਮੀ ਡਾਊਨ ਹੋਣ ਨਾ ਪਈ, ਉਹਨੇ ਫਿਰ ਸੋਚੇ ਨੱਪਦਾ ਇਹ ਕਿ ਮੇਰੇ ਦੇਸ਼ ਕੀ ਕਰਦੇ ਆ, ਇਹਨਾਂ ਕੋ ਕਾਹਤੇ ਇੰਨੀ ਸੋਹਣੀ ਜੋਬ ਆ, ਇਹਨੇ ਕੋ ਕਾਹਤੇ ਇੰਨੀ ਸੋਹਣੀ ਗੱਡੀ ਆ, ਇਹਦੇ ਕੋ ਕਾਹਤੇ ਇੱਦਾਂ ਦਾ ਬਿਜ਼ਨਸ ਆ, ਮੈਨੂੰ ਇਹ ਚੀਜ਼ ਮੇਰੇ ਕੋਲ ਹੋਣੀ ਚਾਹੀਦੀ ਆ, ਮੇਰਾ ਦੇਸ਼ ਆ। ਡਸ that make sense? And this is called the economics of your ਜੇਬ, ਹੈ ਨਾ। ਐਂਡ ਇਹੀ ਚੀਜ਼ ਹੋ ਰਹੀ ਆ ਹੁਣ। ਜਿੰਨਾ ਤੁਸੀਂ ਇੱਥੇ ਚੇਂਜ ਦੇਖਿਆ ਆ ਯੂਰਪ ਦੇ ਵਿੱਚ ਰਾਈਟ ਵਿੰਗ ਆਉਣ ਨਾਲ, ਦੋ ਚੀਜ਼ਾਂ ਕਰਕੇ, ਜਿਹੜੇ ਸੀਰੀਆ ਦੀ ਲੜਾਈ ਅਤੇ ਯੂਕਰੇਨ ਦੀ ਲੜਾਈ। ਯੂਕਰੇਨ ਦੀ ਲੜਾਈ ਕਰਕੇ ਤੁਹਾਡੀ ਜਿਹੜੀ ਐਨਰਜੀ ਪ੍ਰਾਈਸਿਸ ਵੱਧ ਗਈਆਂ। ਇੰਨੀ ਛੋਟੀ ਚੀਜ਼ ਨਾਲ ਕਿੰਨਾ ਪੋਲੀਟੀਕਲ ਚੇਂਜ ਆ ਗਿਆ, ਹੈ ਨਾ। ਬਿਕਾਜ਼ ਕੀ ਹੋ ਰਿਹਾ, ਇਹਨਾਂ ਦੀ ਜੇਬ ਨੂੰ ਅਸਰ ਪੈ ਗਿਆ। ਹੁਣ ਇਹਦੇ ਨਾਲ ਹੁਣ ਜੇ ਤਾਂ ਆਪਾਂ ਜਰਮਨੀ, ਹੁਣ ਦਿਸ ਇਜ਼ ਮਾਈ ਥਿਊਰੀ, ਤੁਸੀਂ ਸ਼ਾਇਦ ਡਿਸਐਗਰੀ ਕਰੋ, ਪਰ ਮਾਈ ਅੰਡਰਸਟੈਂਡਿੰਗ ਆਫ ਜਰਮਨ ਇਕਨੋਮਿਕਸ ਇਜ਼ ਦਾ ਤੁਹਾਡੀ ਜਿਹੜੀ ਮੈਜੋਰਟੀ ਸਕਸੈਸ ਆ ਤੁਹਾਡੀ ਇੰਡਸਟਰੀ ਦਾ ਇਜ਼ ਮੈਨੂਫੈਕਚਰਿੰਗ, ਕਿ ਤੁਸੀਂ ਇੰਜੀਨੀਅਰ ਨੂੰ ਕਦਰ ਕਰਦੇ ਆ, ਤੁਹਾਡੀ ਮੈਨੂਫੈਕਚਰਿੰਗ ਇੱਥੇ ਵਧੀਆ ਆ। ਪਰ ਹੁਣ ਰਿਐਲਿਟੀ ਕੀ ਹੋ ਰਹੀ ਆ, ਜਿੱਦਾਂ ਤੁਹਾਡੀ ਮਰਸੀਡੀਜ਼ ਆ, ਆਊਡੀ ਆ, BMW ਆ, ਵੋਲਕਸਵੈਗਨ ਆ, ਉਹਦੇ ਨਾਲ ਬੈਟਰ ਗੱਡੀਆਂ ਚਾਈਨਾ ਬਣਾਉਣ ਲੱਗ ਪਿਆ, ਅਤੇ ਅੱਧੀ ਪ੍ਰਾਈਸ 'ਤੇ। BYD, ਨੇਰੋ, ਇਹ ਸਾਰੀਆਂ ਗੱਡੀਆਂ ਹੁਣ ਬਣਨ ਪਈਆਂ। ਜਿੱਦਾਂ ਉਹ ਪਾਵੇ ਇਹ ਟੈਰਿਫ ਲਾਉਂਦੇ, ਹੁਣ ਅਮਰੀਕਾ 'ਤੇ 100% ਦਾ ਟੈਰਿਫ ਲਾਤਾ ਚਾਈਨੀਜ਼ ਗੱਡੀਆਂ 'ਤੇ, ਉਹ ਚਾਈਨੀਜ਼ ਗੱਡੀਆਂ ਨੇ ਫੇਰ ਵੀ ਅਮਰੀਕਾ ਨੂੰ ਭਰ ਦੇਣਾ, ਹੈ ਨਾ। ਦਿਸ ਇਜ਼ ਦ ਰਿਐਲਿਟੀ, ਬਿਕਾਜ਼ ਲੋਕ ਵਧੀਆ ਕੁਆਲਿਟੀ ਵਾਲੀ ਚੀਜ਼ ਲੋ ਪ੍ਰਾਈਸ 'ਤੇ ਹਮੇਸ਼ਾ ਰਹਿੰਦੇ ਆ। ਐਂਡ ਜਿੱਦਾਂ ਜਿੱਦਾਂ ਆਹ ਚੇਂਜ ਆ ਰਹੀ ਆ, ਜਿਹੜੀ ਚੀਜ਼ 'ਤੇ ਥੰਮ 'ਤੇ, ਜਿਹੜਾ ਪਿੱਲਰ 'ਤੇ ਤੁਹਾਡੀ ਜਰਮਨ ਇਕੋਨਮੀ ਖੜੀ ਆ, ਵਿਚ ਇਜ਼ ਯੋਰ ਮੈਨੂਫੈਕਚਰਿੰਗ, ਉਹ ਚਾਈਨਾ ਟੇਕ ਓਵਰ ਕਰੀ ਜਾਂਦਾ ਆ। ਉਹਦੇ ਨਾਲ ਜਿੱਦਾਂ ਅਸੀਂ ਇੰਗਲੈਂਡ ਦੇ ਵਿੱਚ ਬ੍ਰੈਕਸਿਟ ਦੇਖਿਆ, 60 ਬਿਲੀਅਨ ਸਾਡੀ ਇਕੋਨਮੀ 'ਚੋਂ ਡਾਊਨ ਹੋ ਗਿਆ, ਉਹਦੇ ਨਾਲ ਸਾਡੇ ਕੋਲ ਹੁਣ ਰੇਸ਼ੀਅਲ ਪ੍ਰੋਬਲਮਸ ਹੋ ਰਹੀਆਂ ਆ, ਹੈ ਨਾ। ਥੋੜ੍ਹੇ ਜਿਹੇ ਮਹੀਨੇ ਪਹਿਲਾਂ ਸਾਡੇ ਕੋਲ ਰੇਸ ਰਾਈਟਸ ਵੀ ਹੋਈਆਂ ਸੀ ਇੰਗਲੈਂਡ ਦੇ ਵਿੱਚ। ਉਹਦੇ ਵਿੱਚ ਇਹੀ ਸੀਗਾ ਕਿ ਉਹ ਕਹਿੰਦੇ ਸੀ ਕਿ ਮੁਸਲਮਾਨਾਂ ਨੂੰ ਕੱਢੋ, ਰੇਸ ਰਾਈਟਸ ਹੋ ਰਹੀਆਂ ਸੀ। ਸੋ ਇਹ ਆਪਾਂ ਨੂੰ ਕਦੀ ਟੂ ਕੰਫਰਟੇਬਲ ਨਹੀਂ ਹੋਣਾ ਚਾਹੀਦਾ ਕਿਸੇ ਵੀ ਦੇਸ਼ ਦੇ ਵਿੱਚ। ਸਾਡੇ ਬਜ਼ੁਰਗ, ਮੇਰੇ ਫਾਦਰ ਸਾਹਿਬ ਇੱਥੇ ਆ, ਉਹ ਯੰਗ ਏਜ ਦੇ ਵਿੱਚ ਸਾਨੂੰ ਕਹਿੰਦੇ ਸੀਗੇ, ਤੁਸੀਂ ਰੀਅਲਾਈਜ਼ ਕਰੋ ਤੁਸੀਂ ਇੱਥੇ ਜ਼ਿਆਦਾ ਕੰਫਰਟੇਬਲ ਨਾ ਹੋਵੋ। ਮੈਂ ਇੰਗਲੈਂਡ ਦੀ ਗੱਲ ਕਰਦਾ, ਬਿਕਾਜ਼ ਇਹ ਤੁਹਾਨੂੰ ਐਕਸੈਪਟ ਨਹੀਂ ਕਰਦੇ, ਇਹ ਤੁਹਾਨੂੰ ਟੋਲਰੇਟ ਕਰਦੇ ਆ। ਅਤੇ ਜਿੱਦਣੇ ਚਾਹੁਣ ਇਹਨਾਂ ਨੂੰ ਕਾਹਤੇ ਰੱਖਣਾ, ਬਿਕਾਜ਼ ਜਿਹੜਾ ਟਰੱਕ ਡਰਾਈਵਰ ਬੰਦਾ ਆ ਉਹਨੇ 12 ਘੰਟੇ ਜਾਂ 9 ਘੰਟੇ ਟਰੱਕ ਚਲਾਉਣਾ ਆ, ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਉਹ 24 ਆਵਰ ਟਰੱਕ ਚਲਾ ਸਕਦਾ ਆ। ਆਈਮ ਇਨ ਹੈਲਥ ਕੇਅਰ, ਮੈਂ ਆਲਰੇਡੀ ਐਪਸ ਯੂਜ਼ ਕਰਦਾ ਆ ਇਨ ਮਾਈ ਨਰਸਿੰਗ ਹੋਮ, ਜਿਹੜੇ 92% 'ਤੇ ਕਰੈਕਟ ਡਾਇਗਨੋਸਿਸ ਰੇਟ ਦਿੰਦੇ ਆ ਮੇਰੇ ਗਾਹਕਾਂ ਦੇ ਉੱਤੇ। ਜਿਹੜਾ 12 ਸਾਲ ਦਾ ਟ੍ਰੇਨਡ NHS ਡਾਕਟਰ ਆ, ਉਹ 72% 'ਤੇ ਦਿੰਦਾ ਆ। ਸੋ ਐਪ ਇਜ਼ ਆਲਰੇਡੀ ਮੋਰ ਐਫੀਸ਼ੀਐਂਟ, ਹੈ ਨਾ। ਸੋ ਇਹ ਚੇਂਜ ਹੋ ਰਹੀ ਆ, ਪਰ ਹੋਰ ਜੋਬਾਂ ਕ੍ਰੀਏਟ ਹੋ ਜਾਣੀਆਂ। ਸੋ ਇਹ ਹਿਲਜੁਲ ਹੋਣੀ ਆ ਸੋਸਾਇਟੀ ਦੇ ਵਿੱਚ। ਸੋ ਇਹ ਜਿਹੜਾ ਹੁਣ ਯੂਰਪ ਦਾ ਜਿਹੜਾ ਇਕੋਨਮੀ ਆ, ਇਹ ਸਟੈਗਨੇਟ ਹੋ ਰਿਹਾ ਆ, ਇਹਨੇ ਉੱਥੇ ਖੜਾ ਰਹਿਣਾ। ਤੁਸੀਂ ਸ਼ਾਇਦ ਸੋਚਦੇ ਕਿ ਮੈਂ ਕਾਹਤੇ ਇਕਨੋਮਿਕਸ ਦੀ ਇੰਨੀ ਗੱਲਾਂ ਕਰਦਾ ਤੁਹਾਡੇ ਨਾਲ,
ਬਿਕਾਜ਼ ਮੈਂ ਸਮਝਦਾ ਹਾਂ, ਮੈਂ ਇੱਥੇ ਤੁਹਾਨੂੰ ਇਹ ਕਹਿ ਸਕਦਾ ਬਹੁਤ ਚੜ੍ਹਦੀ ਕਲਾ ਹੋਣੀ ਆ, ਕੋਈ ਨਹੀਂ ਸਿਮਰਨ ਕਰੋ ਸਿਮਰਨ ਕਰੋ। ਮੈਨੂੰ ਪਤਾ ਆ ਸਿਮਰਨ ਕਰਨ ਦਾ ਹੈ ਨਾ ਤੁਹਾਡੇ ਮਾਨਸਿਕ ਤੌਰ 'ਤੇ ਤੁਹਾਨੂੰ ਸ਼ਾਂਤੀ ਮਿਲਣੀ ਆ, ਪਰ ਫਿਰ ਵੀ ਤੁਹਾਨੂੰ ਰਿਐਲਿਟੀ ਦੇਖਣੀ ਪੈਣੀ ਆ ਜਿਹੜੀ ਤੁਸੀਂ ਫੇਸ ਕਰਨੀ ਅਤੇ ਤੁਹਾਡੇ ਬੱਚਿਆਂ ਨੇ ਫੇਸ ਕਰਨੀ ਆ। ਸੋ ਜੇ ਤੁਸੀਂ ਸੋਚਦੇ ਆ ਨਾ, ਮੈਂ ਤੁਹਾਨੂੰ ਇਹ ਦੱਸ ਰਿਹਾ ਬਿਕਾਜ਼ ਐਕਚੁਅਲੀ ਜੇ ਤੁਸੀਂ ਇੱਥੋਂ ਇਨਵੈਸਟਮੈਂਟ ਕਰਕੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨਾ ਪੰਜਾਬ ਦੇ ਵਿੱਚ ਜ਼ਿਆਦਾ ਤਰੱਕੀ ਹੋਣੀ ਆ। ਜਿੰਨੀ ਮੈਜੋਰਟੀ ਕਰੇਨਸ ਚਾਈਨਾ ਦੇ ਵਿੱਚ ਸੀਗੀਆਂ ਉਹ ਹੁਣ ਇੰਡੀਆ ਨੂੰ ਮੂਵ ਹੋ ਗਈਆਂ। ਐਂਡ ਅਗਲੇ 10 ਸਾਲਾਂ ਦੇ ਵਿੱਚ ਜਿਸ ਰੇਟ ਦੇ ਵਿੱਚ ਇੰਡੀਆ ਦੇ ਵਿੱਚ ਹੁਣ ਕੰਸਟਰਕਸ਼ਨ ਹੋਣੀ ਆ ਉਹ ਬਰਾਬਰ ਆ ਜੋ ਚਾਈਨਾ 'ਚ ਹੋਇਆ ਸੀ ਪਿਛਲੇ 10-15 ਸਾਲਾਂ ਦੇ ਵਿੱਚ, ਕਿ ਮੈਸ ਲੈਵਲ ਦੇ ਵਿੱਚ ਮਿਡਲ ਕਲਾਸ ਹੁਣ ਇਨਵੈਸਟਮੈਂਟ ਕਰ ਸਕਦੇ ਆ ਅਤੇ ਮੈਸ ਲੈਵਲ 'ਤੇ ਉੱਥੇ ਓਪਰਚੁਨਿਟੀਆਂ ਬਣਨੀਆਂ ਆ, ਹੈ ਨਾ। ਸੋ ਇਹ ਇੱਕ ਰਿਐਲਿਟੀ ਆ। ਸੋ ਇਹ ਜ਼ਰੂਰੀ ਨਹੀਂ ਕਿ ਸਾਰੇ ਜਿੱਦਾਂ ਆਪਣੇ ਕਈ ਲੋਕ ਕਹਿੰਦੇ ਬਾਹਰ ਆ ਜਾਓ ਬਾਹਰ ਆ ਜਾਓ ਬਾਹਰ ਆ ਜਾਓ, ਇੱਥੇ ਤੁਹਾਡੀ ਜ਼ਿਆਦਾ ਤਰੱਕੀ ਹੋਣੀ ਆ। ਐਕਚੁਅਲੀ ਜੇ ਤੁਸੀਂ ਇੰਟੈਲੀਜੈਂਟਲੀ ਪੰਜਾਬ ਦੇ ਵਿੱਚ ਇਨਵੈਸਟਮੈਂਟਾਂ ਕਰੋ, ਪੰਜਾਬ ਦੇ ਵਿੱਚ ਬਿਜ਼ਨਸ ਨਾ ਬਣਾਓ, ਇੱਥੇ ਕਈ ਇੰਟਰਨੈਸ਼ਨਲ ਸਟੂਡੈਂਟ 30-40 ਹਜ਼ਾਰ ਲੱਖ ਲਾ ਕੇ ਇੱਥੇ ਬਾਹਰ ਆ ਜਾਂਦੇ ਆ, ਉਹੀ ਮਿਨੀਮਮ ਵੇਜ ਜੋਬਾਂ ਕਰਨ ਨੂੰ ਜਿਹੜੇ ਇੱਥੇ ਆਮ ਕਿਸੇ ਨੂੰ ਕੋਈ ਸਮਝਿਆ ਨਹੀਂ ਜਾਂਦਾ, ਉੱਥੇ ਤੁਸੀਂ ਉਹ 30-40 ਹਜ਼ਾਰ ਲੱਖ ਲਾ ਕੇ ਉੱਥੇ ਤੁਸੀਂ ਮਾਲਕ ਬਣ ਸਕਦੇ ਆ, ਹੈ ਨਾ। ਸੋ ਇਹਦੇ ਵਿੱਚ ਇਹ ਆ ਕਿ ਤੁਹਾਡੇ ਕੋਲ ਹੁਣ ਚੋਇਸ ਆ। ਜਿਹੜੇ ਮੈਂ ਕੱਲ੍ਹ ਨੌਜਵਾਨਾਂ ਨਾਲ ਗੱਲ ਕਰਦਾ ਸੀ, ਜਾਂ ਤੁਸੀਂ ਇੱਥੋਂ ਸ਼ਿਫਟ ਹੋਵੋ ਉਹ ਕੰਟਰੀਆਂ ਦੇ ਵਿੱਚ ਜਿੱਥੇ ਆਪਣੀ ਸਿੱਖ ਕਮਿਊਨਿਟੀ ਸਟਰੋਂਗ ਆ, ਕੈਨੇਡਾ, UK, USA, ਆਸਟ੍ਰੇਲੀਆ, ਜਿੱਥੇ ਵਿੱਚ ਤੁਹਾਡੀ ਗਿਣਤੀ ਆ ਐਂਡ ਤੁਹਾਡੇ ਬੱਚਿਆਂ ਦੇ ਵਿੱਚ ਉੱਥੇ ਸਪੋਰਟ ਸਟਰਕਚਰ ਬਣ ਸਕਦਾ ਆ। ਜੇ ਤੁਹਾਡੇ ਕੋਲ ਇਹ ਚੋਇਸ ਆ ਤਾਂ ਇੱਥੇ ਗੁਰਸਿੱਖ ਆਏ ਆ ਸਾਰੀਆਂ ਕੰਟਰੀਆਂ ਤੋਂ, ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਆ। ਤੁਸੀਂ ਉੱਥੇ ਭਾਈ ਦਲਜੀਤ ਸਿੰਘ ਬੈਠੇ ਆ ਫਰਮ ਕੈਲੀਫੋਰਨੀਆ, ਉਹਨਾਂ ਨੂੰ ਪੁੱਛ ਸਕਦੇ ਕੈਲੀਫੋਰਨੀਆ ਕਿੱਥੇ, ਭਾਈ ਸਾਹਿਬ ਆਏ ਆ ਫਰਮ ਨਿਊਯਾਰਕ, ਹੈ ਨਾ, ਅਸੀਂ ਆ ਇੰਗਲੈਂਡ, ਤੁਸੀਂ ਦੇਖ ਸਕਦੇ ਹੋ ਉੱਥੇ ਸਥਿਤੀ ਕੀ ਆ ਤੁਹਾਡੇ ਲਈ। ਸੋ ਇੱਕ ਤੁਹਾਡੀ ਆਪਸ਼ਨ ਆ, ਬਿਕਾਜ਼ ਆਪਾਂ ਸੋਚਦੇ ਹਾਂ ਨਾ ਕਿ ਬਾਹਰ ਸਾਰਾ ਬੰਦ ਆ, ਨਹੀਂ, ਬਾਹਰ ਹੁਣ ਬੰਦ ਹੋ ਰਿਹਾ ਇੰਟਰਨੈਸ਼ਨਲ ਸਟੂਡੈਂਟਸ ਲਈ, ਐਂਡ ਉਹ ਉਦੋਂ ਹੀ ਹੁੰਦਾ ਜਦੋਂ ਇਲੈਕਸ਼ਨ ਹੁੰਦੀ ਆ, ਉਦੋਂ ਹੀ ਹੁੰਦਾ ਜਦੋਂ ਇਲੈਕਸ਼ਨ ਹੁੰਦੀ। ਇਲੈਕਸ਼ਨ ਤੋਂ ਬਾਅਦ ਫਿਰ ਸਾਰਾ ਕੁਛ ਖੁੱਲ੍ਹ ਜਾਂਦਾ ਹੈ। ਬਟ ਰਿਐਲਿਟੀ ਇਜ਼ ਜੇ ਤੁਸੀਂ ਇੱਕ ਪ੍ਰੋਫੈਸ਼ਨਲ ਆ, ਜੇ ਤੁਹਾਡੇ ਕੋਲ ਇੱਕ ਸਕਿੱਲ ਆ, ਵੈਦਰ ਇਟਸ ਇਨ ਕੰਸਟਰਕਸ਼ਨ, ਐਜੂਕੇਸ਼ਨ, ਹੈਲਥ ਕੇਅਰ ਐਕਸੈਟਰਾ, ਉਹਦਾ ਹਮੇਸ਼ਾ ਤੁਹਾਡਾ ਡਿਮਾਂਡ ਆ, ਬਿਕਾਜ਼ ਜਿਹੜੀ ਵੈਸਟਰਨ ਕੰਟਰੀਜ਼ ਆ ਉਹਨਾਂ ਦੀ ਏਜਿੰਗ ਪਾਪੂਲੇਸ਼ਨ ਆ ਅਤੇ ਯੰਗ ਲੋਕਾਂ ਦੀ ਲੋੜ ਆ। ਸੋ ਜਿਹੜੀ ਤੁਸੀਂ ਇੱਥੇ ਸੈਕੰਡ ਜਨਰੇਸ਼ਨ ਆ, ਜਿਹੜੀ ਇੱਥੇ ਜੰਪ ਲਿਆ ਜਾਂ ਇੱਥੇ ਆਏ ਆ, ਤੁਹਾਡੇ ਕੋਲ ਬਹੁਤ ਓਪਰਚੁਨਿਟੀਜ਼ ਆ। ਸੋ ਆਮ ਗੋਇੰ ਟੂ ਰਸ਼ ਥਰੂ ਦਿਸ, ਹੈ ਨਾ। ਸੋ ਜੇ ਤੁਸੀਂ ਸੋਚਦੇ ਇਹ ਚੀਜ਼ ਹੋ ਨਹੀਂ ਰਹੀ, ਯੂਰਪ ਦੇ ਵਿੱਚ ਕੀ ਹੋ ਰਿਹਾ ਆ, ਪੋਲੈਂਡ ਨੇ ਪਹਿਲਾ ਦੇਸ਼ ਆ ਜਿਹੜਾ ਕਹਿੰਦਾ ਮੈਨੂੰ ਬਿਲਕੁਲ ਮੁਸਲਮਾਨ ਚਾਹੀਦੇ ਨਹੀਂ, ਐਂਡ ਮੁਸਲਮਾਨਾਂ ਦੇ ਵਿਰੁੱਧ ਉਹਨਾਂ ਦੀ ਪੋਲੀਟਿਕਸ ਆ, ਪਰ ਤੁਸੀਂ ਉਹਦੇ ਵਿੱਚ ਰਗੜ ਹੋਣਾ ਆ। ਇਹਦਾ ਐਗਜ਼ਾਮਪਲ ਇਹ ਆ ਕਿ 237 ਮਿਲੀਅਨ ਪਾਉਂਡ ਦਾ ਫਾਈਨ ਆ ਯੂਰਪੀਅਨ ਯੂਨੀਅਨ ਨੂੰ ਪੋਲੈਂਡ ਦੇ ਉੱਤੇ, ਬਿਕਾਜ਼ ਉਹ ਇਮੀਗ੍ਰੈਂਟਸ ਨਹੀਂ ਰੱਖਦੇ। ਉਹ ਕਹਿੰਦੇ ਅਸੀਂ ਫਾਈਨ ਦੇਣ ਨੂੰ ਤਿਆਰ ਆ, 1 ਮਿਲੀਅਨ ਯੂਰੋਜ਼ ਪਰ ਡੇ ਉਹ ਫਾਈਨ ਦੇ ਰਹੇ ਆ, ਪਰ ਉਹ ਕਹਿੰਦੇ ਸਾਡੇ ਦੇਸ਼ ਦੇ ਵਿੱਚ ਕੋਈ ਮੁਸਲਮਾਨ ਨਹੀਂ ਹੋਣਾ ਚਾਹੀਦਾ। ਉਹ ਤੁਹਾਨੂੰ ਉਹਦੇ ਵਿੱਚ ਗਿਣੀ ਜਾਂਦੇ ਆ, ਹੈ ਨਾ। ਸੋ ਕੋਈ ਵੀ ਚੀਜ਼ ਆਪਾਂ ਕਰਨੀ ਆ ਨਾ, ਜੇ ਤੁਸੀਂ ਪੋਲੀਟੀਕਲੀ ਜੇ ਤੁਸੀਂ ਇੱਥੇ ਨਹੀਂ ਬਾਹਰ ਜਾਣਾ ਤਾਂ ਤੁਸੀਂ ਇੱਥੇ ਰਹਿਣਾ ਆ, ਫਿਰ ਤੁਹਾਨੂੰ ਇੱਕ ਚੀਜ਼ ਰੀਅਲਾਈਜ਼ ਕਰਨੀ ਪੈਣੀ ਹੈ, ਤੁਹਾਨੂੰ ਇੱਕ ਏਜੰਡਾ ਬਣਾਉਣਾ ਪੈਣਾ ਆ ਯੂਰਪ ਦਾ। ਐਂਡ ਇਹ ਮੈਂ ਬਹੁਤ ਛੇਤੀ, ਮੈਨੂੰ ਪਤਾ ਟਾਈਮ ਹੋ ਗਿਆ, ਮੈਂ ਬਹੁਤ ਛੇਤੀ ਤੁਹਾਨੂੰ ਏਜੰਡਾ ਦੱਸ ਦਿੰਦਾ ਜਿਹਦੇ ਨਾਲ ਤੁਸੀਂ ਚੀਜ਼ਾਂ ਕਰ ਸਕਦੇ ਆ। ਬਿਕਾਜ਼ ਤੁਸੀਂ ਜਦੋਂ ਪੋਲੀਟਿਕਸ ਦੇ ਵਿੱਚ ਹੁੰਦੇ ਆ ਨਾ, ਉਹਨੂੰ ਕਹਿੰਦੇ ਹੁੰਦੇ ਕੁਇਕ ਵਿਨਸ। ਤੁਸੀਂ ਜੇ ਉੱਥੇ ਜਾ ਕੇ ਸਲੈਜ ਹੈਮਰ ਵਰਤੋ, ਜੇ ਤੁਸੀਂ ਯੂਰਪੀਅਨ ਯੂਨੀਅਨ ਜਾ ਕੇ ਕਹਿ ਦਿਓ ਕਿ ਸਾਨੂੰ ਖਾਲਿਸਤਾਨ ਚਾਹੀਦਾ ਆ, ਕਿਸੇ ਨੇ ਨਹੀਂ ਤੁਹਾਡੀ ਗੱਲ ਸੁਣਨੀ, ਬਿਕਾਜ਼ ਉਹ ਡਿਲੀਵਰ ਨਹੀਂ ਕਰ ਸਕਦੇ। ਪਰ ਜੇ ਤੁਸੀਂ ਇੱਕ ਸਕਲਪਚਰ ਅੰਗਰ ਨਾ ਛੋਟੀ ਛੋਟੀ ਜਿਹੀ ਚਿਪਸ ਕਰ ਦਿਓ, ਉਹ ਕਹਿੰਦੇ ਇਹ ਆਹ ਚੀਜ਼ ਅਸੀਂ ਡਿਲੀਵਰ ਕਰ ਸਕਦੇ ਹਾਂ, ਆਹ ਚੀਜ਼ ਅਸੀਂ ਡਿਲੀਵਰ ਕਰ ਸਕਦੇ, ਆਹ ਚੀਜ਼ ਡਿਲੀਵਰ ਕਰ ਸਕਦੇ ਹਾਂ। ਸੋ ਪਹਿਲੀ ਚੀਜ਼ ਆ ਇੱਕ ਯੂਰਪੀਅਨ ਏਜੰਡਾ ਬਣਾਉਣਾ ਆ, ਬਿਕਾਜ਼ ਜੇ ਤੁਸੀਂ ਸਪੇਨ ਵਾਲਾ ਵੱਖਰਾ ਕਰੋ, ਇਟਲੀ ਵਾਲੇ ਵੱਖਰੇ ਕਰੋ, ਜਰਮਨੀ ਵਾਲੇ ਵੱਖਰੇ ਕਰੋ, ਤੁਹਾਡੀ ਕੋਈ ਕਲੈਕਟਿਵ ਸਟਰੈਂਥ ਨਹੀਂ ਹੈਗੀ। ਤੁਸੀਂ EU ਤੋਂ ਇੱਕ ਵਾਰੀ ਪਾਸ ਕਰਨਾ, ਉਹ ਆਪ ਹੀ ਉਹ ਦੂਏ ਦੇਸ਼ਾਂ ਦੇ ਵਿੱਚ ਲਾਗੂ ਹੋ ਜਾਣਾ। ਸੋ ਇਹ ਜਿਹੜਾ ਏਜੰਡਾ ਆ, ਫਰਸਟਲੀ ਤੁਹਾਡੇ ਕਕਾਰਾਂ 'ਤੇ, ਕਿ ਕਕਾਰਾਂ 'ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੋਣੀ ਚਾਹੀਦੀ, ਐਜੂਕੇਸ਼ਨ, ਬਿਜ਼ਨਸ, ਵਰਕ ਪਲੇਸਿਸ ਅਤੇ ਪਬਲਿਕ ਪਲੇਸਿਸ ਦੇ ਵਿੱਚ, ਹੈ ਨਾ। ਸਕੂਲਾਂ ਦੇ ਵਿੱਚ ਇਹ ਸਾਰਾ ਜਿਹੜਾ ਫਰਾਂਸ ਦਾ ਮਸਲਾ ਆ ਸਕੂਲਾਂ ਦੇ ਵਿੱਚ, ਉਹ ਇਹਦੇ ਵਿੱਚ ਹੱਲ ਹੋ ਸਕਦਾ ਆ। ਦੂਸਰੀ ਚੀਜ਼ ਆ ਰੈਕਗਨੀਸ਼ਨ ਆਫ ਸਿੱਖੀ ਤੁਹਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ। ਤਾਂ ਫਿਰ ਜਦੋਂ ਐਜੂਕੇਸ਼ਨ ਸਿਖਾਲਦੇ ਆ ਉਹਦੇ ਵਿੱਚ ਸਿੱਖੀ ਦਾ ਵਿੱਚ ਸਿਲੇਬਸ ਹੋਣਾ ਚਾਹੀਦਾ ਆ। ਅਸੀਂ ਤੁਹਾਨੂੰ ਉਹ ਸਿਲੇਬਸ ਦੇ ਸਕਦੇ ਹਾਂ ਜਿਹੜਾ ਤੁਸੀਂ ਉਹਦੇ ਵਿੱਚ ਪਾ ਸਕਦੇ ਹਾਂ। ਨੈਕਸਟ ਥਿੰਗ ਇਹ ਚੀਜ਼ ਆ ਕਿ ਤੁਸੀਂ ਟੈਕਸ ਦਿੰਦੇ ਆ, ਸੋ ਯੂ ਵਾਂਟ ਫੁੱਲ ਟਾਈਮ ਵਰਕਰਸ। ਉਹਨਾਂ ਨੂੰ ਇਹ ਕਹਿਣਾ ਕਿ ਸਾਨੂੰ ਫੰਡਿੰਗ ਚਾਹੀਦੀ ਆ ਫॉर ਫੁੱਲ ਟਾਈਮ ਵਰਕਰਸ,
ਜਿਹੜੇ ਸਾਰੇ ਥਾਵਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸ ਸਕਦੇ ਸਿੱਖ ਕੌਣ ਆ। ਸੋ ਲਾਈਕ ਅ ਬੀਬੀ, ਅ ਸਿੰਘ, that they employed full time, ਉਹਨਾਂ ਦੀ employment ਹੋਣੀ ਚਾਹੀਦੀ ਆ, funded by the European Union। ਉਹ ਸਕੂਲਾਂ ਦੇ ਵਿੱਚ ਜਿੱਥੇ emergency services, hospitals, police ਹੈ ਨਾ, ਇਹ ਸਾਰੀ ਸਰਵਿਸਾਂ ਜਾ ਕੇ ਕੋਈ ਵੀ ਨਵਾਂ ਪੁਲਿਸ ਆਫਿਸਰ ਬਣਦਾ ਆ ਉਹਨੂੰ ਪਤਾ ਹੋਣਾ ਚਾਹੀਦਾ ਸਿੱਖ ਕੌਣ ਆ। ਕੋਈ ਵੀ ਨਵਾਂ ਡਾਕਟਰ ਬਣਦਾ ਆ ਉਹਦੇ ਵਿੱਚ ਸਿਲੇਬਸ ਹੋਣਾ ਚਾਹੀਦਾ ਆ ਕਿ ਸਿੱਖ ਕੌਣ ਆ। ਬਿਕਾਜ਼ ਦਿਸ ਹੈਪਨਸ ਇਨ ਇੰਗਲੈਂਡ, ਇਟ ਹੈਪਨਸ ਇਨ ਕੈਨੇਡਾ ਐਂਡ ਲੋਕਲ ਪੋਲੀਟੀਸ਼ੀਅਨਸ। ਫੰਡਿੰਗ ਫॉर ਅ ਸਿੱਖ ਹੈਲਪਲਾਈਨ, ਇੰਗਲੈਂਡ ਦੇ ਵਿੱਚ ਸਾਡੇ ਕੋਲ ਸਿੱਖ ਹੈਲਪਲਾਈਨ ਆ, ਗਿਆਨੀ ਸੁੱਖਾ ਸਿੰਘ ਚਲਾਉਂਦਾ ਆ, ਅਸੀਂ ਉਹਨਾਂ ਨਾਲ ਇਨ ਟੱਚ ਪਾਸੇ। ਸੋ ਤੁਸੀਂ ਗਵਰਨਮੈਂਟ ਨੂੰ ਕਹਿਣਾ ਆ, ਯੂਰਪੀਅਨ ਯੂਨੀਅਨ ਨੂੰ, ਕਿ ਸਾਨੂੰ ਇੱਕ ਸਿੱਖ ਹੈਲਪਲਾਈਨ ਚਾਹੀਦੀ ਆ ਯੂਰਪ ਲਈ। ਉਹਦੇ ਵਿੱਚ ਤੁਸੀਂ ਇੰਪਲੋਇਮੈਂਟ ਵੀ ਕ੍ਰੀਏਟ ਕਰ ਰਹੇ ਆ ਗੁਰਸਿੱਖਾਂ ਲਈ, ਬਿਕਾਜ਼ ਉਹਦੇ ਵਿੱਚ ਫੁੱਲ ਟਾਈਮ ਕੋਈ ਵੀ ਬੱਚਾ ਬੁਲੀ ਹੋ ਰਿਹਾ ਸਕੂਲ ਦੇ ਵਿੱਚ, ਉਹ ਸਿੱਖ ਹੈਲਪਲਾਈਨ ਨੂੰ ਫੋਨ ਕਰ ਸਕਦਾ। ਉਹ ਪ੍ਰੋਫੈਸ਼ਨਲਸ ਆ, ਅਸੀਂ ਕਿੱਦਾਂ ਤੁਹਾਡੀ ਹੈਲਪ ਕਰਨੀ ਆ। ਕੋਈ ਵੀ ਬੰਦਾ ਕੰਮ ਤੋਂ ਤੰਗ ਆ, ਕੋਈ ਵੀ ਬੀਬੀ ਉਹਨੂੰ ਕੰਮ ਤੋਂ ਕੋਈ ਉਹਨੂੰ ਕੁਛ ਗਲਤ ਕਹਿੰਦਾ ਆ, ਤੁਸੀਂ ਸਿੱਖ ਹੈਲਪਲਾਈਨ ਨੂੰ, ਈਵਨ ਡੋਮੈਸਟਿਕ ਵਾਇਲੈਂਸ, ਜੇ ਤੁਹਾਡੇ ਕੋਲ ਡੋਮੈਸਟਿਕ ਵਾਇਲੈਂਸ ਹੋ ਰਿਹਾ ਤੁਸੀਂ ਸਿੱਖ ਹੈਲਪਲਾਈਨ ਨੂੰ ਫੋਨ ਕਰੋ। ਸੋ ਇਹਦੇ ਲਈ ਫੰਡਿੰਗ ਮੰਗਣੀ ਚਾਹੀਦੀ ਆ ਅਤੇ ਇੰਪਲੋਇਮੈਂਟ ਕ੍ਰੀਏਟ ਕਰਨੀ ਚਾਹੀਦੀ ਆ। ਨੈਕਸਟ ਥਿੰਗ, ਸਿੱਖੋਫੋਬੀਆ, ਇਹਨੂੰ ਇੱਕ ਵਰਡ ਨੋਰਮਲਾਈਜ਼ ਕਰਨਾ ਆ ਕਿ ਜੇ ਕੋਈ ਸਿੱਖਾਂ ਦੇ ਵਿਰੁੱਧ ਬੋਲੇ, ਜਿੱਦਾਂ ਟਿਕਟੋਕ 'ਤੇ ਕਈ ਬੋਲਣ ਲੱਗ ਪੈਂਦੇ ਆ ਜਾਂ ਹੋਰ ਥਾਵਾਂ 'ਤੇ ਬੋਲਣ ਲੱਗ ਪਏ, ਤੁਸੀਂ ਕਹਿ ਦਿਓ ਦਿਸ ਇਜ਼ ਅ ਹੇਟ ਕ੍ਰਾਈਮ, ਇੱਕ ਹੇਟ ਕ੍ਰਾਈਮ ਆ ਅਤੇ ਸਿੱਖੋਫੋਬੀਆ 'ਤੇ ਆ। ਹੁਣ ਮੁਸਲਮਾਨਾਂ ਕੋਲ ਇਸਲਾਮੋਫੋਬੀਆ ਆ, ਜਿਊਆਂ ਦੇ ਕੋਲ ਐਂਟੀਸੈਮਿਟਿਜ਼ਮ ਆ, ਹਿੰਦੂਆਂ ਬਿਕਾਜ਼ ਖਾਲਿਸਤਾਨ ਪ੍ਰਚਾਰ ਕਰਕੇ ਉਹ ਹੁਣ ਕਹਿੰਦੇ ਹਿੰਦੂ ਫੋਬਿਕ ਆ। ਆਪਾਂ ਵੀ ਕਹਿ ਸਕਦੇ ਹਾਂ ਕਿ ਇਹ ਲੋਕ ਸਿੱਖ ਫੋਬਿਕ ਆ, ਸਿੱਖੋਫੋਬਿਕ ਆ। ਐਂਡ ਇਹ ਆਪਾਂ ਪਾਸ ਕਰਾਉਣਾ ਆ ਕਿ ਐਕਚੁਅਲੀ ਜੇ ਤੁਸੀਂ ਸਿੱਖਾਂ ਵਿਰੁੱਧ ਇੱਦਾਂ ਬੋਲੋਗੇ ਜਾਂ ਵਰਕ ਪਲੇਸ ਲਾ ਤੁਸੀਂ ਇੱਦਾਂ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਆ, ਸਿੱਖੋਫੋਬੀਆ ਆ। ਅਤੇ ਇਸ ਵਰਡ ਨੂੰ ਲੀਗਲ ਡੈਫੀਨੇਸ਼ਨ ਦੇਣਾ ਆ ਯੂਰਪੀਅਨ ਲਾਅ ਦੇ ਵਿੱਚ। ਸੋ ਇਹਨੂੰ ਕਹਿੰਦੇ ਸਟ੍ਰੈਟੇਜਿਕ ਥਿੰਕਿੰਗ। ਨੈਕਸਟ ਥਿੰਗ ਇਜ਼ ਇੱਕ ਐਪ ਆਪਾਂ ਕ੍ਰੀਏਟ ਕਰਨਾ। ਜਦੋਂ ਆਪਾਂ ਯੂਰਪੀਅਨ ਯੂਨੀਅਨ 'ਚ ਪਾਸ ਕਰਤਾ ਕਿ ਸਾਡੇ ਕਾਰਾਂ ਦੇ ਹੱਕ ਦੇ ਵਿੱਚ, ਜਿੱਦਾਂ ਅਮਰੀਕਾ 'ਚ ਇਹਨਾਂ ਦੇ ਕੋਲ TSA ਆ, ਉਹਦੇ ਵਿੱਚ ਇੱਕ ਫਲਾਈਟ ਰਾਈਟਸ ਇਹਨਾਂ ਦੇ ਕੋਲ ਇੱਕ ਐਪ ਆ। ਤਾਂ ਫਿਰ ਜੇ ਤੁਸੀਂ ਅਮਰੀਕਾ 'ਚ ਟਰੈਵਲ ਕਰਦੇ ਆ ਅਤੇ ਕੋਈ ਵੀ ਬੰਦਾ ਸਿਕਿਉਰਿਟੀ ਦੇ ਵਿੱਚ ਤੁਹਾਨੂੰ ਕਹਿੰਦਾ ਦਸਤਾਰ ਲਾਉਣੀ ਆ ਜਾਂ ਕਰਾ ਲਾਉਣਾ ਆ, ਤੁਸੀਂ ਉਦੋਂ ਹੀ ਐਪ ਕਰ ਦਿੰਦੇ, ਉਹਨਾਂ ਨੂੰ ਦਿਖਾ ਦਿੰਦੇ, ਨਹੀਂ ਆਹ ਮੇਰੇ ਹੱਕ ਆ, ਤੂੰ ਮੇਰਾ ਕਰਾ ਨਹੀਂ ਟੱਚ ਕਰ ਸਕਦਾ, ਮੇਰੀ ਦਸਤਾਰ ਨਹੀਂ ਟੱਚ ਕਰ ਸਕਦਾ, ਮੈਂ ਆਪ ਹੱਥਾਂ 'ਤੇ ਦਸਤਾਰ ਨਿਕਾਲਣੀ ਆ ਅਤੇ ਤੂੰ ਇੱਦਾਂ ਰੱਬ ਕਰ ਸਕਦਾ ਹੈ। ਸੋ ਇੱਦਾਂ ਆਪਾਂ ਪਾਸ ਕਰਕੇ ਦੈਨ ਯੂ ਕ੍ਰੀਏਟ ਐਨ ਐਪ, ਇਹਨੂੰ ਕਹਿੰਦੇ ਸਟ੍ਰੈਟੇਜਿਕ ਥਿੰਕਿੰਗ। ਐਂਡ ਇਹ ਫਿਰ ਸਾਰੇ ਯੂਰਪ ਲਈ ਹੋਊਗਾ ਕਿ ਤੁਹਾਨੂੰ ਕੋਈ ਤੰਗ ਨਹੀਂ ਕਰ ਸਕਦਾ। ਮੈਨੂੰ ਇੱਕ ਵਾਰੀ ਸ਼ਿਕਾਗੋ ਕਿਸੇ ਨੇ ਕਿਹਾ ਆ ਕਿ ਤੈਨੂੰ ਕਰਾ ਲਾਉਣਾ ਪੈਣਾ, ਤੈਨੂੰ ਆਹ ਲਾਉਣਾ ਪੈਣਾ। ਉਹ ਰੇਸਿਸਟ ਗੋਰਾ ਸੀਗਾ। ਮੈਂ ਕਿਹਾ ਮੈਂ ਨਹੀਂ ਲਾਉਣਾ, ਮੈਂ ਐਪ ਕੱਢਤਾ, ਉਹਦੇ ਸਾਹਮਣੇ ਰੱਖਤਾ। ਉਹ ਕਹਿੰਦਾ ਆਈ ਡੋਂਟ ਫੋਲੋ TSA ਰੂਲਸ। ਮੈਂ ਕਿਹਾ ਠੀਕ ਆ, ਤੂੰ TSA ਦਾ EMPLOYEE ਆ, ਗੋ ਐਂਡ ਸੈਂਡ ਮੀ ਯੂਰ ਮੈਨੇਜਰ। ਐਂਡ ਜਦੋਂ ਮੈਨੇਜਰ ਆਇਆ, ਅਗਰ ਹਾਊ ਕੈਨ ਯੂ ਬੀ ਏ EMPLOYER, TSA ਦੇ EMPLOYEE ਕਿੱਦਾਂ ਬਣ ਸਕਦਾ ਜੇ ਤੁਸੀਂ ਉਹਦੇ ਰੂਲਸ ਨਹੀਂ ਫੋਲੋ ਕਰਦੇ। ਆਹ ਮੈਂ ਰੂਲਸ ਤੇਰੇ ਸਾਹਮਣੇ ਰੱਖਤੇ। ਉਹਨੇ ਉਦੋਂ ਹੀ ਉਹਨੂੰ ਡਿਸਪਲਿਨ ਕੀਤਾ ਮੇਰੇ ਸਾਹਮਣੇ। ਸੋ ਇਹ ਜਿਹੜੀਆਂ ਚੀਜ਼ਾਂ ਆ, ਪੰਜਾਬੀ ਐਜ਼ ਅ ਮਾਡਰਨ ਲੈਂਗੁਏਜ ਆਪਣੇ ਸਕੂਲ ਕਰਿਕੂਲਮ 'ਚ ਪਾਉਣਾ। ਸੋ ਇਹ ਜਿਹੜੀਆਂ ਸਟ੍ਰੈਟੇਜਿਕ ਚੀਜ਼ਾਂ ਅਸੀਂ ਕੀਤੀਆਂ ਆ, ਜਿਹੜੀ ਦੂਸਰੇ ਕੰਟਰੀਆਂ 'ਚ ਹੋ ਰਹੀਆਂ ਆ, ਜਿਹੜੇ ਤੁਸੀਂ ਇੱਥੇ ਕਰ ਸਕਦੇ ਆ, ਇਹਦੇ ਨਾਲ ਤੁਹਾਡੇ ਤੁਸੀਂ ਇੱਥੇ ਕੋਰਟ ਕੇਸ ਕਰ ਲਓ, ਇੱਥੇ ਕੋਰਟ ਕੇਸ ਕਰ ਲਓ, ਤੁਹਾਡਾ ਨੈਵਰ ਐਂਡਿੰਗ ਆ, ਹੈ ਨਾ, ਬਿਕਾਜ਼ ਟੂ ਮੈਨੀ ਕੰਟਰੀਜ਼ ਆ। ਇਹਦਾ ਬੈਟਰ ਆ ਤੁਸੀਂ ਇੱਕ ਵਾਰੀ ਇੱਕ ਸਿੱਖ ਏਜੰਡਾ ਪਾ ਕੇ ਉੱਥੇ ਜਾ ਕੇ ਪਾਸ ਕਰਕੇ, ਇਹ ਸਾਡਾ ਸਾਰਾ ਯੂਰਪ ਦੇ ਵਿੱਚ ਕੰਮ ਹੋ ਜਾਊਗਾ। ਸੋ ਮੈਨੂੰ ਪਤਾ ਮੇਰਾ ਟਾਈਮ ਹੋ ਗਿਆ। ਲਾਸਟਲੀ ਫੰਡਿੰਗ ਮਿਲਣੀ ਚਾਹੀਦੀ ਆ ਤਾਂ ਫਿਰ ਸਿੱਖ ਬੱਚੇ ਪੋਲੀਟਿਕਸ ਆ ਸਕਦੇ ਆ। ਸੋ ਕਾਲਿਆਂ ਨੇ ਇਹ ਚੀਜ਼ ਕੀਤੀ ਆ, ਉਹਨਾਂ ਕੋਲ ਫੰਡਿੰਗ ਆ ਤਾਂ ਫਿਰ ਕਾਲੇ ਬੱਚੇ ਪੋਲੀਟਿਕਸ ਆ ਸਕਦੇ ਆ। ਸੋ ਸੇਮ ਵੇ ਦੇ ਵਿੱਚ ਆਪਾਂ ਨੂੰ ਵੀ ਇਹ ਚੀਜ਼ਾਂ ਦੀ, ਬਿਕਾਜ਼ ਜੇ ਤੁਸੀਂ ਕੋਈ ਚੀਜ਼ ਮੰਗਦੇ ਨਹੀਂ, ਉਹਨਾਂ ਨੇ ਤੁਹਾਨੂੰ ਕੋਈ ਚੀਜ਼ ਦੇਣੀ ਨਹੀਂ। ਜੇ ਤੁਹਾਡਾ ਇਹੀ ਕੰਮ ਆ ਕਿ ਗੁਰਦੁਆਰੇ ਪੋਲੀਟੀਸ਼ੀਅਨ ਬਣਾ ਲਓ, ਜਦੋਂ ਅਸੀਂ ਯੰਗ ਹੁੰਦੇ ਸੀ ਗੁਰਦੁਆਰੇ ਪੋਲੀਟੀਸ਼ੀਅਨ ਬਣਾ ਲਏ, ਸਰੋਪਾ ਦੇ ਦਿੱਤਾ, ਫੋਟੋ ਖਿੱਚ ਲਈ, ਕੋਈ ਚੀਜ਼ ਮੰਗੀ ਹੈ ਨਹੀਂ ਗੀ, ਤਾਂ ਫਿਰ ਇਹੀ ਤੁਹਾਨੂੰ ਕੁਛ ਨਹੀਂ ਮਿਲਣਾ। ਪਰ ਜੇ ਉਹ ਪੋਲੀਟੀਸ਼ੀਅਨ ਆਉਂਦੇ, ਪਹਿਲਾਂ ਤੁਹਾਡੇ ਕੋਲ ਆਹ ਲਿਸਟ ਆ, ਇਹ ਲਿਸਟ ਦੇ ਵਿੱਚ ਤੁਹਾਡੇ ਕੋਲ ਆ ਮੈਂ 6 ਪੁਆਇੰਟ ਤੁਹਾਨੂੰ ਦੇ ਦਿੱਤੇ ਆ, ਉਹਨੂੰ ਕਹਿ ਦੇਣਾ ਤਾਂ ਹੀ ਤੈਨੂੰ ਇੱਥੇ ਬੋਲਣ ਦੇਣਾ ਆ। ਜੇ ਤੂੰ ਇੱਥੇ ਪ੍ਰੋਮਿਸ ਕਰਨਾ ਤੂੰ ਇਹਦੇ 6 ਪੁਆਇੰਟਾਂ 'ਚ ਕਿੰਨੇ ਚੀਜ਼ਾਂ ਤੂੰ ਪਾਸ ਕਰਾਉਣੀਆਂ, ਫਿਰ ਕਹਿਣਾ ਕਿ ਤੈਨੂੰ ਟਾਈਮ ਮਿਲਣਾ ਆ। ਨਾਲੇ ਸਰੋਪਾ ਇੰਨਾ ਸਸਤਾ ਨਹੀਂ ਹੈਗਾ ਜਿਹੜਾ ਸਾਰਿਆਂ ਨੂੰ ਦੇ ਦਈਦਾ, ਹੈ ਨਾ, ਸਰੋਪੇ ਦੀ ਕੀਮਤ ਆ। ਸੋ ਮੈਨੂੰ ਪਤਾ ਮੇਰਾ ਟਾਈਮ ਹੋ ਗਿਆ। ਸੋ ਇਹ ਤੁਹਾਡੇ ਲਈ ਸੋਚਣ ਲਈ ਆ ਇਹ ਚੀਜ਼ਾਂ, ਐਂਡ ਇਹਦੇ ਵਿੱਚ ਤੁਸੀਂ ਵਿਚਾਰ ਕਰ ਸਕਦੇ। ਹੁਣ ਵੀਰ ਗੁਰਪ੍ਰੀਤ ਸਿੰਘ ਜਾਂ ਹੋਰ ਆਪਣੇ ਵੀਰ ਆਪਣਾ ਸਮਾਂ ਲਓਗੇ, ਐ ਫਿਰ ਬਾਅਦ 'ਚ ਆਪਾਂ ਇਹ 'ਤੇ ਖੁੱਲ੍ਹ ਕੇ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੂੰ ਐਪਰੋਪਰੀਏਟਲੀ ਇੰਟਰੋਡਿਊਸ ਕਰ ਸਕਣ ਅਤੇ ਨਾਲੇ
खतरा है, क्योंकि वो तो चाहते Und jetzt switche ich ein bisschen zum Deutsch, um über Und last but least, again to the young people, ich weiß, dass es hart ist, ich weiß, dass man sich manchmal fremd fühlt. Ich kenne viele Freunde von mir, die Kopftuch tragen, die auch, ne, ihr kennt das auch von der Kopfbedeckung, man wird komisch angeschaut, man wird irgendwie das Gefühl vermittelt, man wäre fremd. Aber wir sind doch nicht fremd. Wir gehören hier. Viele von uns sind hier aufgewachsen. Wir leben hier seit Jahren und unsere Eltern haben hier hart gearbeitet, damit sie sich das verdienen. Und deswegen nehmt euch wirklich einen Platz. Also kämpft für diesen Platz, weil der wird euch nicht geschenkt werden. Ich kann aus der Erfahrung sprechen, weil ich trete jetzt an für die Bundestagswahl, bin Direktkandidatin aus Hanau. Ich weiß nicht, ob jemand hier Hanau kennt, पर हनाओ में 2021 में 11 लोग मारे गए थे जो गैर मुल्की हैं, शायद आपको इस बारे में पता भी था. तो वो एक रीज़न था कि मैंने कहा था कि मैं पार्लियामेंट में जाऊंगी और वहाँ पर रेसिज्म के खिलाफ खड़ी होंगी. और क्योंकि मैं 3 साल से पार्लियामेंट में हूँ, मैंने एटलीस्ट एक ये चीज़ बदल पाई हूँ कि जब वेपन्स होते हैं ना, वेपन्स में अभी ज़्यादा लोग चेक करते हैं कि किसके पास वेपन्स है, किसके पास वेपन्स नहीं है. क्योंकि जर्मनी में भी बहुत नाज़िस्ट के पास वेपन्स हैं और वो किसी को देखें कि ठीक है गैर मुल्की उसको मार दें. यही हनाओ में हुआ है. तो मैंने कहा कि ये चीज़ें हैं जो छोटी छोटी बदली जा सकती हैं. अगर 5 साल पहले कोई पार्लियामेंट में इन वेपन्स लॉ के ऊपर तवज्जो करता तो वो 11 बच्चे 11 नौजवान आज ज़िंदा होते. Also यही चीज़, ये एक छोटा सा एग्जांपल है, एक छोटा सा प्रोक्रेटिकल चेंज आया है जिसकी वजह से हम अभी ज़्यादा सेफ फील कर पा रहे हैं. लेकिन ये गोरों को ये ज़रूरी नहीं उन्हें समझा कि ये बदलें. ये हम लोगों ने जब देखा कि यहाँ पे तो ख़तरा है, यहाँ पे तो ये लॉ चेंज करना है, फिर हम अंदर गए तो ये बदला है. लेकिन मैं भी अकेले यही नहीं कर सकती. इससे मुझे आप सबकी ज़रूरत है, जिस तरह आपको हमारी भी ज़रूरत है. इसलिए बहुत ज़रूरी है कि हम हाथ में हाथ मिलाकर इकट्ठे इस जंग में लड़ें और जीतें. थैंक यू सो मच. बहुत ਧੰਨਵਾਦ ਜੀ ਸਾਡੇ ਸਾਰਿਆਂ ਵੱਲੋਂ. Vielen Dank nochmal, dass Sie die Zeit genommen haben. Ich würde jetzt nur den Herrn Dr. Iran Bumi auf die Bühne bitten, dass er sich auch 2 Minuten an die Audienz widmet. So, ਜਿਹੜੇ advocate ਵੀ ਹਨ ਜਿਨ੍ਹਾਂ ਦਾ ਮੇਨ ਮੁੱਦਾ ਹੈ foreign policy ਤੇ internal affairs, ਤੇ ਹੁਣ ਉਹਨਾਂ ਦੀ ਵਾਰੀ. Sehr geehrte Damen und Herren, dear ladies and gentlemen, I am very happy to be here by you, and it's a big honor for us in Germany that you have your meeting here. The international law, we have the right of development, das Recht auf Entwicklung. In international law, we have a special rule for the minorities. And it is very important that the states in the world, they have to understand that the people in every country they have traditions, they have roots, these people. And if you want to speak about your rights, you can use the international law. We are a family. The world is one family. It is one soul and one body. Few people made borders. Few people made nations. But the world is only one country and we are one people. I wish you. ਹੁਣ ਬੇਨਤੀ ਹੈ ਜੀ ਕਿ ਅਸੀਂ ਇਹਨਾਂ ਨੂੰ ਸਨਮਾਨਿਤ ਕਰਨਾ ਹੈ. ਡਾਕਟਰ ਇਕਤਦਾਰ ਚੀਮਾ ਸਾਹਿਬ, ਡਾਕਟਰ ਸਾਹਿਬ ਆਪਣਾ ਹਿੰਮਤ ਸਿੰਘ ਜੀ, ਡਾਕਟਰ ਹਰਦਮ ਸਿੰਘ ਜੀ ਆਜ਼ਾਦ, ਆਪਣੇ ਡਾਕਟਰ ਅਮਰਜੀਤ
ਜੀ ਤੇ ਭਾਈ ਜੋਗਾ ਸਿੰਘ ਜੀ, ਪਲੀਜ਼ ਕਿਰਪਾ ਕਰੋ ਆ ਜਾਓ ਜੀ। ਬੋਲੇ ਸੋ ਨਿਹਾਲ। ਬੜੀ ਪੈਸ਼ਨੇਟਲੀ ਸਾਡੀ ਭੈਣ ਨੇ ਗੱਲ ਕੀਤੀ ਹੈ, ਕਿਉਂਕਿ ਕਸ਼ਮੀਰ ਤੇ ਪੰਜਾਬ ਦਾ ਦਰਦ ਕਾਫੀ ਇੱਕੋ ਜਿਹਾ, ਸੋ ਬੜੀ ਪੈਸ਼ਨੇਟਲੀ ਗੱਲ ਹੋਈ ਹੈ। ਸਾਡੇ ਕੋਲ ਹੁਣ ਦੂਸਰੇ ਜਿਹੜੇ ਸਾਡੇ ਵਕੀਲ ਸਾਹਿਬ ਨੇ, ਅਸੀਂ ਇਹਨਾਂ ਨੂੰ ਵੀ ਸਨਮਾਨਿਤ ਕਰਨਾ। ਹਾਂਜੀ ਖੜ ਜਾਓ ਜੀ ਪਲੀਜ਼, ਦੁਬਾਰਾ ਆ ਜਾਓ ਜੀ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੋ ਇਹਨਾਂ ਨੇ ਵੀ ਬੜੇ ਪਿਆਰ ਸਤਿਕਾਰ ਦੇ ਨਾਲ ਹਿਊਮਨ ਰਾਈਟਸ ਦੀ ਗੱਲ ਕੀਤੀ, ਔਰ ਸਿੱਖ ਤੇ ਵੈਸੇ ਹੀ ਹਿਊਮਨ ਰਾਈਟ ਤੇ ਖੜਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹੀਦੀ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਮੈਂ ਸਾਕਾ, ਕਿਸੇ ਦੂਸਰੇ ਵਾਸਤੇ, ਕਿਸੇ ਦੂਸਰੇ ਦੀ ਰਿਲੀਜੀਅਸ ਫਰੀਡਮ ਵਾਸਤੇ ਆਪ ਜਿਹੜਾ ਆਪਣੀ ਕੁਰਬਾਨੀ ਦੇ ਦਿੱਤੀ। ਸੋ ਸੋ ਮੇਰੇ ਕੋਲ ਹੁਣ ਸਾਡੀ ਨੈਕਸਟ ਪ੍ਰੈਜੈਂਟੇਸ਼ਨ, ਕਿਉਂਕਿ ਗੱਲ ਹੋਈ ਹੈ ਆਪਣੇ ਘਰ ਦੇ ਨਾਲ ਜੁੜਨ ਦੀ। ਯੂ ਨੋ ਵਿਦਆਊਟ ਅ ਹੋਮ ਵੀ ਆਰ ਹੋਮਲੈਸ। ਅਤੇ ਸਾਡਾ ਘਰ ਕੀ ਹੈ? ਸਾਡਾ ਘਰ ਹੈ ਪੰਜਾਬ। ਇਹ ਗੱਲ ਨੂੰ ਅਸੀਂ ਭੁੱਲਣਾ ਨਹੀਂ। ਜੇ ਘਰ ਦਾ ਮਾਲਕ ਆਪਣੇ ਘਰ ਦੀ ਦਾਅਵੇਦਾਰੀ ਛੱਡ ਦੇਵੇ ਤਾਂ ਫਿਰ ਉੱਥੇ ਕਬਜ਼ਾ ਹੋ ਜਾਂਦਾ ਕਿਸੇ ਹੋਰ ਦਾ। ਸੋ ਚਾਹੇ ਅਸੀਂ ਬਾਹਰ ਰਹਿੰਦੇ ਹਾਂ, ਚਾਹੇ ਮੀਲਾਂ ਦੂਰ ਰਹਿੰਦੇ ਹਾਂ, ਪਰ ਤੁਹਾਡੀ ਐਥਨੀਸਿਟੀ, ਤੁਹਾਡੀ ਪਹਿਚਾਣ ਕੀ ਹੈ ਕਿ ਤੁਸੀਂ ਸਿੱਖ ਹੋ, ਪੰਜਾਬੀ ਹੋ, ਇਹਨੂੰ ਅਸੀਂ ਭੁੱਲ ਨਹੀਂ ਸਕਦੇ। ਅਤੇ ਉਹਦੇ ਨਾਲ ਹੀ ਜੁੜਨ ਵਾਸਤੇ ਸਾਡੀ ਇੱਕ ਸੰਸਥਾ ਸੇਵਿੰਗ ਪੰਜਾਬ ਵਰਲਡ ਸਿੱਖ ਪਾਰਲੀਮੈਂਟ ਦੀ ਐਜੂਕੇਸ਼ਨ ਕਾਊਂਸਿਲ ਦੇ ਵਿੱਚ ਅਤੇ ਹੋਮ ਐਂਡ ਇੰਟਰਨਲ ਅਫੇਅਰ ਕਾਊਂਸਿਲ ਦੇ ਵਿੱਚ ਕੰਮ ਕਰਦੀ ਹੈ। ਤੁਸੀਂ ਇਹਨਾਂ ਦਾ ਪਿਛਲੇ ਜਿਹੜਾ ਪ੍ਰੋਗਰਾਮ ਸੀ ਉਹਦੇ ਵਿੱਚ ਸੁਣਿਆ ਕਿ ਇੱਕ ਪੰਜਾਬ ਦੇ ਲਈ ਜੋ ਇਹਨਾਂ ਨੇ ਇੱਕ ਤਿਆਰ ਕੀਤਾ ਮਾਏ ਪਿੰਡ ਪ੍ਰੋਜੈਕਟ, ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਪਿੰਡਾਂ ਦੇ ਨਾਲ ਜੁੜ ਸਕਦੇ ਹਾਂ। ਸਭ ਤੋਂ ਪਹਿਲਾਂ ਕਿਸੇ ਵੀ ਬਿਮਾਰੀ ਦਾ ਹੱਲ ਕਰਨ ਲਈ ਉਸ ਬਿਮਾਰੀ ਨੂੰ ਜਾਣਨਾ ਪੈਂਦਾ ਹੈ, ਡਾਇਗਨੋਸਿਸ ਕਰਨਾ ਪੈਂਦਾ ਹੈ। ਸੋ ਉਹਦੇ ਵਾਸਤੇ ਇੱਕ ਸਰਵੇ ਬਣਾਇਆ ਗਿਆ ਜਿਹਦੇ ਵਿੱਚ ਤੁਸੀਂ ਆਪਣੇ ਪਿੰਡ ਦਾ ਸਰਵੇ ਸਪਾਂਸਰ ਕਰ ਸਕਦੇ ਹੋ, ਅਤੇ ਉਹ ਉੱਥੇ ਜਾ ਕੇ ਤੁਹਾਡੇ ਸਕੂਲ, ਤੁਹਾਡੇ ਗੁਰਦੁਆਰੇ, ਤੁਹਾਡੀ ਜ਼ਮੀਨ, ਤੁਹਾਡੇ ਐਜੂਕੇਸ਼ਨ, ਤੁਹਾਡਾ ਰਿਲੀਜੀਅਸ ਸੈਟਅਪ ਉੱਥੇ ਕਿੱਦਾਂ ਦਾ, ਤੁਹਾਡਾ ਸੋਸ਼ਲ ਸੈਟਅਪ ਕਿੱਦਾਂ ਦਾ, ਬਿਮਾਰੀਆਂ ਕਿਹੜੀਆਂ ਨੇ ਲੋਕਾਂ ਨੂੰ ਲੱਗੀਆਂ, ਉਹ ਸਾਰਿਆਂ ਦੀ ਇੱਕ ਫੋਰੈਂਸਿਕ ਡੀਟੇਲਡ ਜਾਂਚ ਕਰਦੇ ਨੇ ਅਤੇ ਤੁਹਾਡੇ ਸਾਹਮਣੇ ਲਿਆ ਕੇ ਤੱਥ ਰੱਖ ਦਿੰਦੇ ਨੇ। ਸਿੱਖ ਚੈਰਿਟੀਆਂ ਦੇ ਸਾਹਮਣੇ ਲਿਆ ਕੇ ਤੱਥ ਰੱਖ ਦਿੰਦੇ ਨੇ ਕਿ ਇਹ ਫੈਕਟਸ ਨੇ। ਜੇ ਤੁਸੀਂ ਪੰਜਾਬ ਦੀ ਮਦਦ ਕਰਨਾ ਚਾਹੁੰਦੇ ਹੋ, ਇਸ ਪਿੰਡ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਇੱਦਾਂ ਕਰੋ। ਪਰ ਅੱਜ ਅਸੀਂ ਥੋੜ੍ਹੀ ਰਿਵਰਸ ਇੰਜੀਨੀਅਰਿੰਗ ਕਰਨੀ ਹੈ। ਇਹ ਤਾਂ ਗੱਲ ਰਹੀ ਹੁਣ ਦੀ, ਪਰ ਭਾਈ ਸਾਹਿਬ ਤੁਹਾਨੂੰ ਪੰਜਾਬ ਦੀ ਇੱਕ ਇਹੋ ਜਿਹੀ ਕਹਾਣੀ ਦੱਸਣ ਕਿ ਸ਼ਾਇਦ ਤੁਸੀਂ ਇਸ ਤੋਂ ਪਹਿਲਾਂ ਸ਼ਾਇਦ ਨਾ ਸੁਣੀ ਹੋਵੇ, ਜਾਂ ਸੁਣੀ ਵੀ ਹੋਵੇ ਤਾਂ ਟੋਟੇ ਟੋਟਿਆਂ ਵਿੱਚ ਸੁਣੀ ਹੋਵੇ। ਸੋ ਆਓ ਆਪਾਂ ਬਹੁਤਾ ਸਮਾਂ ਨਾ ਲੈਂਦੇ ਹਾਂ। ਗੁਰਪ੍ਰੀਤ ਸਿੰਘ ਜੀ ਜੋ ਕਿ ਇੱਕ ਟੀਚਰ ਬਾਏ ਪ੍ਰੋਫੈਸ਼ਨ ਨੇ, ਸੇਵਿੰਗ ਪੰਜਾਬ ਨਾਮਕ ਸੰਸਥਾ ਦੇ ਫਾਊਂਡਰ ਨੇ, ਅਤੇ ਦੂਸਰੇ ਪਾਸੇ ਵਰਲਡ ਸਿੱਖ ਪਾਰਲੀਮੈਂਟ ਦੀ UK ਦੀ ਇਕਾਈ ਦੇ ਜਿਹੜੇ ਨੇ ਕੋਆਰਡੀਨੇਟਰ ਵੀ ਨੇ, ਔਰ ਨਾਲ ਹੀ ਨਾਲ ਜਿਹੜਾ ਕਾਊਂਸਿਲ ਹੋਮ ਐਂਡ ਇੰਟਰਨਲ ਅਫੇਅਰ ਨੂੰ ਲੀਡ ਕਰਦੇ ਨੇ, ਗੁਰਪ੍ਰੀਤ ਸਿੰਘ ਜੀ। ਸਤਿਗੁਰੂ ਗਰੀਬ ਨਿਵਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਦੀ ਬਖਸ਼ੀ ਹੋਈ ਫਤਿਹ ਦਾ ਜਵਾਬ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਹੁਕਮ ਹੋਇਆ ਸੀ ਪ੍ਰਬੰਧਕਾਂ ਵੱਲੋਂ ਕਿ ਪੰਜਾਬ ਉੱਤੇ ਕੁਝ ਗੱਲਾਂ ਕਰਨੀਆਂ, ਪਰ ਕਿਉਂਕਿ ਅਸੀਂ ਨੌਜਵਾਨ ਆਏ ਹੋਏ ਹਾਂ ਅੱਜ, ਉੱਦਾਂ ਕਾਫੀਆਂ ਚਿੱਟੀਆਂ ਦਾੜੀਆਂ ਵਾਲੇ ਵੀ ਹੈਗੇ ਆ ਸੰਗਤ ਵਿੱਚ, ਉਹ ਵੀ ਨੌਜਵਾਨ ਹੀ ਆ, ਹੁਣ ਮੈਂ ਵੀ ਬੁੱਢਾ ਹੋ ਗਿਆ। ਹਾਂਜੀ, ਕੁਝ ਗੱਲਾਂ ਪੰਜਾਬ ਦੇ ਸੰਬੰਧਿਤ ਤੋਂ ਕਰਨ ਤੋਂ ਪਹਿਲਾਂ
ਦਾਸ ਚਾਹੁੰਦਾ ਸੀਗਾ ਕਿ ਜਿਹੜੀ ਸਾਡੀ ਥੀਓਲੋਜੀ ਆ ਸਾਡੀ ਸਿੱਖ ਪ੍ਰਤੀ, ਉਹਦੇ ਉੱਤੇ ਮਾਰੀ ਝਲਕ ਦੇਣੀ। ਉਹਦਾ ਕਾਰਨ ਕੀ ਆ? ਜੇ ਮੈਂ ਇੱਥੇ ਖੜ ਕੇ ਤੁਹਾਨੂੰ ਕਹਾਂ ਕਿ ਤੁਸੀਂ ਹੁਣ ਅਗਲੀ ਪੀੜ੍ਹੀ ਆ, ਤੁਸੀਂ ਪੰਜਾਬ ਸੰਭਾਲਣਾ ਆ, ਤੇ ਤੁਹਾਨੂੰ ਕੋਈ ਪੰਜਾਬ ਦੇ ਨਾਲ ਲੈਣਾ ਦੇਣਾ ਨਹੀਂ, ਜਾਂ ਤੁਸੀਂ ਸੋਚਦੇ ਨਹੀਂ ਕਿ ਮੈਂ ਕਾਹਤੇ ਕਰਾਂ ਕੁਛ, ਮੈਂ ਆਪਣੇ ਘਰ ਪਰਿਵਾਰ ਦੇ ਵਿੱਚ ਜਾਂ ਮੈਂ ਆਪਣੇ ਘਰ ਪਾਠ ਕਰਕੇ ਸੇਵਾ ਕਰਕੇ ਮੇਰਾ ਇੱਥੇ ਤੱਕ ਹੀ ਸੀਮਿਤ ਆ। ਅੱਜ ਕੱਲ੍ਹ ਜ਼ਿਆਦਾ ਕਰਕੇ ਪੰਥ ਇੱਥੇ ਤੱਕ ਸੀਮਿਤ ਆ, ਗੁਰਦੁਆਰੇ ਚਲੇ ਜਾਓ, ਮੱਥਾ ਟੇਕ ਲਓ, ਪ੍ਰਸ਼ਾਦ ਲਿਓ, ਲੰਗਰ ਖਾ ਲਓ, ਘਰ ਚਲੇ ਜਾਓ। ਪਰ ਜਿਹੜੀ ਸਿੱਖੀ ਦੀ ਜੀ ਫਿਲਾਸਫੀ ਸੀਗੀ, ਜੋ ਸਾਨੂੰ ਸੋਚ ਮਹਾਰਾਜ ਨੇ ਦਿੱਤੀ ਸੀਗੀ, ਉਹਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਪੰਥ ਨੂੰ। ਪਰ ਮੈਂ ਪਹਿਲਾਂ ਇੱਥੇ ਸਵਾਲ ਤੁਹਾਨੂੰ ਪੁੱਛਦਾ, ਤੁਸੀਂ ਕੌਣ ਆ? ਜੇ ਮੈਂ ਡਾਕਟਰ ਸਾਹਿਬ ਨੂੰ ਪੁੱਛਾਂ ਕਿ ਤੁਸੀਂ ਕੌਣ ਆ, ਇਹ ਸ਼ਾਇਦ ਕਹੋਗੇ ਮੈਂ ਅਮਰਜੀਤ ਸਿੰਘ ਆ। ਨਾ, ਪਰ ਜਦੋਂ ਇਹਨਾਂ ਦਾ ਜਨਮ ਹੋਇਆ ਇਹਨਾਂ ਕੋਲ ਨਾਂ ਸੀਗਾ? ਉਦੋਂ ਨਾਂ ਸੀ ਨਹੀਂ, ਨਾਂ ਦਿੱਤਾ ਗਿਆ। ਜੇ ਕਿਸੇ ਦੀ ਮੌਤ ਹੁੰਦੀ ਆ, ਸਰੀਰ ਵੀ, ਅੱਖਾਂ ਵੀ ਇੱਥੇ ਆ, ਮੂੰਹ ਵੀ ਇੱਥੇ ਆ, ਸਾਰਾ ਕੁਝ ਇੱਥੇ ਆ, ਮਰਦਾ ਕੌਣ ਆ? ਗੁਰਬਾਣੀ ਦੇ ਵਿੱਚ ਫਰਮਾਨ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿ ਅਸੀਂ ਸਾਰੇ ਉਹ ਰਸਤੇ ਤੇ ਤੁਰੇ ਹੋਏ ਹਾਂ ਕਿ ਅਸੀਂ ਆਪਣੇ ਮਾਰਗ ਤੱਕ ਪਹੁੰਚਣਾ। ਹੁਣ ਦੂਜਾ ਸਵਾਲ ਹੈ ਕਿ ਜੀਵਨ ਦਾ ਮਨੋਰਥ ਕੀ ਆ? ਭਾਈ ਸਾਹਿਬ ਅੱਗੇ ਬੋਲ ਕੇ ਗਏ ਸੀਗੇ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਸਾਰਿਆਂ ਨੂੰ ਆਪਣੇ ਜਿਹੜੀ ਜੀਵਨ ਦੀ ਮਨੋਰਥ ਆਪਣੀ ਆਪਣੀ ਪਰਸਪੈਕਟਿਵ ਆ, ਆਪਣਾ ਆਪਣਾ ਨਜ਼ਰੀਆ ਆ ਕਿ ਮੈਂ ਕਰੀਅਰ ਬਣਾਉਣਾ, ਮੈਂ ਪਰਿਵਾਰ ਵੱਡਾ ਕਰਨਾ, ਮੈਂ ਘਰ ਵੱਡਾ ਬਣਾਉਣਾ ਆ। ਪਰ ਅਸਲ ਦੇ ਵਿੱਚ ਅਸੀਂ ਇੱਥੇ ਆਏ ਹੋਏ ਹਾਂ, ਸਾਨੂੰ ਇਸ ਕਮਰੇ ਦੇ ਵਿੱਚ ਇਕੱਠੇ ਹੋਣ ਦਾ ਇੱਕ ਕਾਰਨ ਹੈ, ਉਹ ਸਿੱਖੀ। ਪਰ ਸਿੱਖੀ ਪ੍ਰਤੀ ਸਾਡੇ ਜੀਵਨ ਦਾ ਮਨੋਰਥ ਕੀ ਆ? ਕਿਸੇ ਕੋਲ ਹੈ ਜਵਾਬ? ਗੁਰਬਾਣੀ ਦੇ ਵਿੱਚ ਤਾਂ ਲਿਖਿਆ ਆ, ਹਾਂਜੀ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਹੁਣ ਮਹਾਰਾਜ ਇੱਕ ਹੋਰ ਸ਼ਬਦ ਦੇ ਨਾਲ ਇਹਨੂੰ ਫਰਮਾਉਂਦੇ ਆ, ਮਨ ਤਨ ਨਿਰਮਲ ਸਾਚ ਸੁਭਾਵ। ਅਤੇ ਨਿਰਮਲ ਕਿੱਦਾਂ ਹੋਣਾ? ਜੇ ਕੱਪੜੇ ਗੰਦੇ ਹੁੰਦੇ ਆ ਕਿੱਦਾਂ ਧੋਈਦੇ ਆ? ਮੂਤ ਪਲੱਤੀ ਕੱਪੜ ਹੋਏ ਇਹ ਦੇ ਸਾਬੁਣ, ਭਰਿਆ ਮਤ ਪਾਪਾ ਕੇ ਸੰਗ, ਉਹ ਧੋਵੈ ਨਾਮ ਦੇ ਨਾਲ। ਜੀਵਨ ਦਾ ਮਨੋਰਥ ਕਿ ਅਸੀਂ ਆਪਣੇ ਆਪ ਨੂੰ ਸੱਚੇ ਕਰਨਾ ਹੈ, ਤੇ ਜਦੋਂ ਸੱਚੇ ਹੋ ਗਏ, ਭਈ ਪ੍ਰਾਪਤ ਮਾਨਕ ਦੋਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹਦੇ ਵਿੱਚੋਂ ਕਿ ਜਦੋਂ ਆਹ ਪਵਿੱਤਰ ਹੋ ਗਿਆ ਸਰੀਰ, ਗੁਰਬਾਣੀ ਕਹਿੰਦੇ ਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਆ ਜੀਵਨ ਦਾ ਮਨੋਰਥ ਆ ਕਿ ਇਹ ਸਰੀਰ ਨੂੰ ਪਵਿੱਤਰ ਕਰਕੇ ਅਸੀਂ ਜਿਹਨੇ ਸ੍ਰਿਸ਼ਟੀ ਸਾਜੀ ਆ ਉਹਦੇ ਵਿੱਚ ਮਿਲਾਪ ਹੋਣਾ। ਪਰ ਇਸ ਮੰਜ਼ਿਲ ਤੱਕ ਕਿੱਦਾਂ ਪਹੁੰਚਣਾ ਸੀ? ਜੇ ਸਾਡੇ ਜੀਵਨ ਦਾ ਮਨੋਰਥ ਆ ਕਿ ਗੋਬਿੰਦ ਮਿਲਣ ਕੀ ਹੀ ਤੇਰੀ ਵਰੀਆ, ਅਸੀਂ ਕਿਸ ਤਰ੍ਹਾਂ ਮਿਲਣਾ? ਕਿਵ ਸਚਿਆਰਾ ਹੋਈ ਹੈ? ਕਿਸ ਤਰ੍ਹਾਂ ਹੋਣਾ? ਪਹਿਲਾ ਗੱਲ ਨਾਮ ਦੀ। ਮਹਾਰਾਜ ਨੇ ਸਾਨੂੰ ਕਿਹਾ ਨਾਮ ਸਭ ਤੋਂ, ਤੁਸੀਂ ਜਿਹੜਾ ਵੀ ਹੁਕਮਨਾਮਾ ਦੇਖ ਲਓ ਗੁਰੂ ਸਾਹਿਬ ਦੇ ਵਿੱਚ, ਮਹਾਰਾਜ ਨੇ ਨਾਮ ਦੀ ਗੱਲ ਕੀਤੀ ਹੈ। ਹੁਣ ਨਾਮ ਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਇਕੱਲਾ ਹੀ ਬਹਿ ਕੇ ਨਾਮ ਜਪਣਾ। ਨਾਮ ਦਾ ਮਤਲਬ ਹੈ ਯਾਦ ਕਰਨਾ, ਧਿਆਉਣਾ, ਆਪਣੀ ਸੋਚ ਆਪਣੇ ਕਰਤਾਰ ਵੱਲ ਲਾਉਣੀ। ਪਰ ਇਕੱਲੇ ਨਾਮ ਦੀ ਗੱਲ ਨਹੀਂ ਹੈਗੀ। ਮਹਾਰਾਜ ਨੇ ਸਾਨੂੰ ਇਹ ਆਪਣੀ ਜੀਵਨ ਦੇ ਵਿੱਚੋਂ ਇਹ ਗੱਲ ਸਿਖਾਈ ਹੈ ਕਿ ਇਕੱਲੇ ਨਾਮ ਦੇ ਨਾਲ ਮੁਕਤੀ ਨਹੀਂ ਮਿਲ ਸਕਦੀ। ਜੇ ਇਕੱਲੇ ਨਾਮ, ਜੇ ਭਗਤੀ ਤੋਂ ਮੁਕਤੀ ਮਿਲਦੀ, ਫਿਰ ਜਿਹੜੇ ਸਿੱਧ ਜਾ ਕੇ ਪਹਾੜਾਂ 'ਚ ਬੈਠੇ ਸੀਗੇ, ਉਹਨਾਂ ਨੂੰ ਮਹਾਰਾਜ ਉਹਨਾਂ ਨੂੰ ਕਹਿੰਦਾ ਨਹੀਂ ਕਿ ਤੁਸੀਂ ਇੱਥੋਂ ਛੱਡ ਕੇ ਗ੍ਰਸਤੀ ਤੇ ਜਾ ਕੇ ਆ ਕੇ ਵਸੋ। ਨਾਮ ਦੇ ਨਾਲ ਕੀ ਹੋਰ ਜ਼ਰੂਰਤ ਆ? ਕਿਸੇ ਦਾ ਕੋਈ ਫਰਮਾਨ ਹੈ ਕਿ ਨਾਮ ਦੇ ਨਾਲ ਸਾਨੂੰ ਕੀ ਮਹਾਰਾਜ ਨੇ ਸਿਖਾਇਆ? ਨਾਮ ਅਤੇ ਸੇਵਾ। ਸੇਵਾ ਬਹੁਤ ਜ਼ਰੂਰੀ ਹੈ। ਕਿਉਂ? ਸੇਵਾ, ਨਾਮ ਅਸੀਂ ਆਤਮਾ ਵਾਸਤੇ ਕਰਦੇ ਹਾਂ, ਪਰ ਜਿਹੜੀ ਸੇਵਾ ਆ ਅਸੀਂ ਸੰਸਾਰ ਵਾਸਤੇ ਕਰਦੇ ਹਾਂ। ਮਹਾਰਾਜ ਨੇ ਸਾਨੂੰ ਡਿਊਟੀ ਦਿੱਤੀ ਆ, ਆਪ ਜਪੈ ਅਵਰੈ ਨਾਮ ਜਪਾਵੇ, ਕਿ ਜੇ ਆਪ ਵੀ ਜਪ ਰਿਹਾ ਆ ਹੋਰਾਂ ਨੂੰ ਵੀ ਜਪਾਉਣਾ ਹੈ। ਜੇ ਮੈਂ ਸੇਵਾ ਵੀ ਕਰ ਰਿਹਾ ਆ ਤੇ ਨਾਮ ਵੀ ਜਪ ਰਿਹਾ ਆ, ਪਰ ਜਿਹੜਾ ਗੁਰੂ ਸਾਹਿਬ ਦਾ ਦੱਸਿਆ ਹੋਇਆ ਮਾਰਗ ਉਹਦੇ ਉੱਤੇ ਨਹੀਂ ਚੱਲ ਰਿਹਾ,
ਮੇਰੀ ਸਿੱਖੀ ਪ੍ਰਵਾਨ ਹੋ ਜੂਗੀ। ਉਹਦੇ ਵਾਸਤੇ ਤੀਜੀ ਚੀਜ਼ ਜਿਹੜੀ ਮੈਂ ਸਮਝਦਾ ਸਭ ਤੋਂ ਜ਼ਰੂਰੀ ਆ ਉਹ ਰਹਿਤ। ਮਹਾਰਾਜ ਕਹਿੰਦੇ ਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਸਭ ਤੋਂ ਜ਼ਰੂਰੀ ਕਿ ਮਹਾਰਾਜ ਕਹਿੰਦੇ ਨਾਮ, ਫਿਰ ਸੇਵਾ, ਫਿਰ ਰਹਿਤ। ਇਹਦੇ ਵਿੱਚੋਂ ਹੀ ਸੰਗਤ ਆ ਜਾਂਦੀ ਹੈ। ਚਲੋ ਟੀਚਰ ਹੋਣ ਦੇ ਨਾਤੇ ਇੱਕ ਹੁੰਦੇ ਆ ਚੈੱਕ ਪੁਆਇੰਟਸ ਲੈਸਨ ਦੇ ਵਿੱਚ। ਮੈਂ ਵੀ ਤੁਹਾਡੇ ਤੋਂ ਸਿੱਖਣ ਆਇਆ, ਤੁਸੀਂ ਮੈਨੂੰ ਵੀ ਕੁਝ ਗੱਲਾਂ ਸਿਖਾਉਣੀਆਂ। ਚੈੱਕ ਪੁਆਇੰਟ, ਤੁਹਾਨੂੰ 3 ਸਵਾਲ ਪੁੱਛੇ ਗਏ। ਮੈਂ ਕੌਣ ਆ, ਮੇਰੇ ਜੀਵਨ ਦਾ ਮਨੋਰਥ ਕੀ ਆ, ਤੇ ਜਿਹੜਾ ਮਨੋਰਥ ਆ ਮਨੋਰਥ ਤੇ ਕਿੱਦਾਂ ਪਹੁੰਚਣਾ ਮੈਂ। ਇਹ 3 ਸਵਾਲ ਸੀ ਤੇ ਤਿੰਨਾਂ ਦੇ ਸਵਾਲ ਦੇ ਜਵਾਬ ਅਸੀਂ ਦੇ ਦਿੱਤੇ ਆ ਇਕੱਠੇ ਹੋ ਕੇ। ਕਿੱਦਾਂ ਪਹੁੰਚਣਾ? ਨਾਮ, ਸੇਵਾ ਤੇ ਰਹਿਤ ਵਿੱਚ ਰਹਿ ਕੇ। ਇੱਥੇ ਤੱਕ ਗੱਲ ਪਹੁੰਚ ਗਈ ਆ। ਕਿਸੇ ਦੇ ਵਿੱਚ ਕੋਈ ਜੋ ਗੱਲ ਕਹੀ, ਕਿਸੇ ਦਾ ਕੋਈ ਇਹਦੇ ਕੋਈ ਵਿਰੋਧ ਹੈ, ਹੁਣ ਤੁਸੀਂ ਦੱਸ ਸਕਦੇ ਹੋ। ਅਗਲੇ ਤਾਂ ਅਸੀਂ ਜਾ ਸਕਦੇ ਹਾਂ ਜੇ ਅਸੀਂ ਸਾਰੇ ਇੱਕ ਪੇਜ ਦੇ ਵਿੱਚ ਇੱਕ ਗੱਡੀ 'ਚ ਬਹਿ ਕੇ ਜਾ ਰਹੇ ਹਾਂ। ਹੁਣ ਅਸੀਂ ਠੀਕ ਹੈ ਸਾਰੇ ਜਾਣੇ? ਅਗਲਾ ਸਵਾਲ, ਮੈਂ ਨਾਮ ਵੀ ਜਪਦਾ ਆ, ਬਾਣੀ ਵੀ ਪੜ੍ਹ ਰਿਹਾ, ਸੇਵਾ ਵੀ ਕਰ ਰਿਹਾ, ਰਹਿਤ ਵਿੱਚ ਵੀ ਆ, ਪਰ ਮੈਨੂੰ ਕਿਸ ਤਰ੍ਹਾਂ ਪਤਾ ਕਿ ਜਿਹੜਾ ਮੇਰਾ ਨਾਮ ਜਪਿਆ, ਬਾਣੀ ਪੜ੍ਹੀ, ਸੇਵਾ ਕੀਤੀ ਹੋਈ ਕਿ ਪ੍ਰਵਾਨ ਹੋ ਰਹੀ ਹੈ? ਇਹ ਬਹੁਤ ਔਖਾ ਸਵਾਲ ਹੈ। ਕਿਸ ਤਰ੍ਹਾਂ ਪਤਾ ਸਾਨੂੰ? ਗੁਰਬਾਣੀ ਦੇ ਵਿੱਚ ਇੱਕ ਫਰਮਾਨ ਆ, ਮਹਾਰਾਜ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਪਰ ਗਾਵਿਆਂ ਸੁਣਿਆ ਤਿਨ ਕਾ ਹਰ ਥਾਈ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਸਤ ਸਤ ਕਰਮਾਨੀ। ਹੁਣ ਆਗਿਆ ਕੀ ਹੁੰਦੀ ਹੈ? ਆਗਿਆ ਨੂੰ ਤੁਸੀਂ ਹੁਕਮ ਵੀ ਕਹਿ ਸਕਦੇ ਆ ਕਿ ਗੁਰੂ ਦਾ ਹੁਕਮ। ਹੁਕਮ ਮੰਨੀਏ ਹੋਵੇ ਪ੍ਰਵਾਨ। ਜੇ ਪ੍ਰਵਾਨ ਹੋਣਾ ਤੇ ਹੁਕਮ ਮੰਨਣਾ ਪਊਗਾ। ਤੇ ਹੁਕਮ ਕੀ ਆ? ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਬਹੁਤ ਹੁਕਮਾਂ ਦੀ ਫਰਮਾਨ ਕੀਤੀ ਆ ਤੇ ਕੁਝ ਕੁ ਅਸੀਂ ਦੇਖਦੇ ਹਾਂ। ਮਹਾਰਾਜ ਨੇ ਪਿਆਰ ਦੀ ਗੱਲ ਕੀਤੀ ਆ ਬਾਣੀ ਦੇ ਵਿੱਚੋਂ। 2 ਤਰ੍ਹਾਂ ਦੇ ਪਿਆਰ। ਇੱਕ ਤਾਂ ਜਿਸ ਤਰ੍ਹਾਂ ਦਾ ਤੁਸੀਂ ਪਿਆਰ ਕਰਦੇ ਆ, ਜਿਸ ਪਿਆਰੇ ਸਿਉਨਿਓ ਤਿਸ ਆਗੇ ਮਰ ਚੱਲੀਏ, ਕਿ ਮੈਂ ਮਰ ਜਾਵਾਂ। ਮਹਾਰਾਜ ਦੂਜੇ ਤਰ੍ਹਾਂ ਦਾ ਵੀ ਪਿਆਰ ਦੀ ਗੱਲ ਦੱਸਦੇ ਆ। ਮਹਾਰਾਜ ਕਹਿੰਦੇ ਅੰਨ ਕਾਹੇ ਰਾਤੜਿਆ, ਵਾਟ ਦੋਹੇਲੀ ਰਾਮ, ਪਾਪ ਕਮਾਵਦਿਆਂ ਤੇਰਾ ਕੋਈ ਨਾ ਵੇਲੀ ਰਾਮ। ਇਹ ਹੁਕਮ ਹੈ ਗੁਰੂ ਸਾਹਿਬ ਦੇ ਕਿ ਪਿਆਰ ਕਰਦਾ ਇਸ ਤਰ੍ਹਾਂ ਦਾ ਕਰਨਾ। ਇੱਛਾ ਦੀ ਗੱਲ ਕੀਤੀ ਹੈ ਮਹਾਰਾਜ। ਮਹਾਰਾਜ ਕਹਿੰਦੇ ਇੱਛਾ ਪੂਰਬ ਸਰਬ ਸੁਖ ਦਾਤਾ ਤਾਂ ਕਿ ਵਾਸੇ ਕਾਮ ਤੇਣਾ, ਸੋ ਐਸਾ ਹਰ ਧਿਆਈ ਹੈ ਮੇਰੇ। ਜਿਹੜੀ ਕਿ ਜੇ ਇੱਛਾ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਇੱਛਾ ਕਿਹਦੀ ਚਾਹੀਦੀ ਹੈ? ਨਾਮ ਦੀ। ਪਰ ਮਹਾਰਾਜ ਨੇ ਦੂਜੇ ਪਾਸੇ ਵੀ ਆਰਤੀ ਆਰਤੀ ਦੇ ਵਿੱਚ ਕਿਹਾ ਹੈ ਕਿ ਗੋਪਾਲ ਤੇਰਾ ਆਰਤਾ, ਮੈਨੂੰ ਘਰ ਦੀ ਗਹਿਣ ਚੰਗੀ ਵੀ ਚਾਹੀਦੀ ਹੈ, ਦਾਲ ਵੀ ਚਾਹੀਦੀ ਹੈ, ਦੁੱਧ ਵੀ। ਇਹ ਵੀ ਮੰਗਾ ਮਹਾਰਾਜ ਨੇ ਮੰਗੀਆਂ ਹੋਈਆਂ ਕਿ ਸਾਨੂੰ ਸਰੀਰਕ ਤੌਰ ਦੇ ਉੱਤੇ ਇਹ ਵੀ ਮੰਗਾ। ਡਰ। ਮਹਾਰਾਜ ਕਹਿੰਦੇ ਗੁਰਬਾਣੀ ਦੇ ਵਿੱਚ ਤਿਸ ਤੇ ਉੱਪਰ ਨਾ ਹੀ ਕੋਏ, ਕੌਣ ਡਰੇ? ਡਰ ਕਿਸ ਕਾ ਹੋਏ? ਕਾਹਦਾ ਡਰ? ਸੱਚ ਕਹਿਣ ਤੇ ਡਰ ਰਿਹਾ ਆ ਕਿ ਸ਼ਾਇਦ ਮੇਰਾ ਵੀਜ਼ਾ ਬੰਦ ਹੋ ਜੂ ਜੇ ਮੈਂ ਕਹਿਤਾ ਕਿ ਪੰਜਾਬ ਦੇ ਵਿੱਚ ਆਹ ਕੁਝ ਹੋ ਰਿਹਾ। ਡਰ ਕਾਹਦਾ? ਮਹਾਰਾਜ ਕਹਿੰਦੇ ਭੈ ਕਾਹੂ ਕੋ ਦੇਤ ਨਹਿ ਪਹਿਮਾਨਤਾ। ਨਾ ਕਿਸ ਦਾ ਡਰ ਮੰਨਣਾ, ਨਾ ਕਿਸ ਨੂੰ ਡਰ ਦੇਣਾ। ਵੀ ਹੁਕਮ ਹੈ ਗੁਰੂ ਸਾਹਿਬ ਦਾ। ਚੋਰ ਕਿਹੜੇ ਚੋਰ ਆ? 5 ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਿਹੜੇ ਚੋਰ ਆ ਇਹਨੂੰ ਅਸੀਂ ਕਦੀ ਮਾਰ ਨਹੀਂ ਸਕਦੇ, ਇਹਨਾਂ ਨੂੰ ਵਰਤਣਾ ਪੈਂਦਾ। ਗੁਰਬਾਣੀ ਦੇ ਵਿੱਚ ਬਹੁਤ ਫਰਮਾਨ ਆ ਇਹਦੇ ਆਧਾਰ ਤੇ। ਜੇ ਕਾਮ ਨਾ ਹੋਵੇ ਤੇ ਅਗਲੀ ਪੀੜ੍ਹੀ ਕਿੱਦਾਂ ਜੰਮਣੀ ਆ? ਜੇ ਕ੍ਰੋਧ ਨਾ ਹੋਵੇ, ਤੁਸੀਂ ਕ੍ਰੋਧ ਦੇ ਵਿੱਚ 20 ਰਸ ਦੇ ਵਿੱਚ ਲੜਨਾ ਕਿੱਦਾਂ ਆ? ਜੇ ਮੋਹ ਨਾ ਹੋਵੇ, ਜੇ ਮੋਹ, ਤੁਸੀਂ ਬਾਣੀ ਦੇ ਨਾਲ ਮੋਹ ਕਿੱਦਾਂ ਲਾਣਾ? ਗੁਰੂ ਦੇ ਨਾਲ ਮੋਹ ਕਿੱਦਾਂ ਲਾਣਾ? ਜੇ ਲੋਭ ਨਹੀਂ ਹੈਗਾ, ਗਰੀਡ ਨਹੀਂ ਹੈਗੀ, ਤੁਸੀਂ ਕਿੱਦਾਂ ਇੱਛਾ ਕਰਨੀ ਕਿ ਮੈਂ ਬਾਣੀ ਹੋਰ ਜਪਾਂ, ਮੈਂ ਸੇਵਾ ਹੋਰ ਕਰਾਂ? ਤੇ ਜੇ ਸਾਈਬੀ ਨਹੀਂ ਹੈਗੀ, ਸਾਈਬੀ ਦੇ ਵਿੱਚੋਂ ਪਾਤਸ਼ਾਹ ਹੰਕਾਰ। ਹੰਕਾਰ ਆਪਣਾ ਨਹੀਂ ਕਰਨਾ, ਹੰਕਾਰ ਉਹਦਾ ਕਰਨਾ ਕਿਉਂਕਿ ਖਾਲਸੇ ਮੇਂ ਕਰੋ ਨਿਵਾਸ, ਖਾਲਸਾ ਮੇਰੋ ਰੂਪ ਹੈ ਕਾਸ। ਉਹਦਾ ਰੂਪ ਆ, ਉਹਦਾ ਮਾਣ ਆ। ਰੱਖਿਆ। ਰੱਖਿਆ ਦੀ ਵੀ ਕਈ ਫਰਮਾਨ ਹੈ ਗੁਰੂ ਸਾਹਿਬ ਦੇ ਵਿੱਚ। ਮਹਾਰਾਜ ਕਹਿੰਦੇ ਸੰਤਾ ਮਾਨੋ ਦੂਤਾ ਡਾਨੋ ਇਹ ਕਟਵਾਰੀ ਮੇਰੀ। ਕਿ ਜਿਹੜੇ ਧਰਮੀ ਆ ਉਹਨਾਂ ਦੀ ਰੱਖਿਆ ਕਰਨੀ ਹੈ ਤੇ ਜਿਹੜੇ ਪਾਪੀ ਆ ਉਹਨੂੰ ਡੰਡ ਦਿਓ। ਜੈਕਾਰ ਕੀਆ ਧਰਮੀਆ ਕਾ ਇਹ ਪਾਪੀ ਕੋ ਡੰਡ ਦਿਓ। ਇਹ ਵੀ ਗੁਰੂ ਸਾਹਿਬ ਦੇ ਹੁਕਮ ਹੈ।
ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ। ਮਹਾਰਾਜ ਕਹਿੰਦੇ ਆ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਸਭ ਉਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਮੈਂ 4 ਕਰ ਸਕਦਾ ਆ, ਪਰ 5ਵਾਂ ਮੇਤੋਂ ਨਹੀਂ ਹੁੰਦਾ। ਮੈਂ ਬਾਣੀ ਵੀ ਪੜ੍ਹ ਲੈਂਦਾ ਆ, ਮੈਂ ਆਪਣੇ ਵਿਕਾਰ ਵੀ ਤੋੜ ਦਿੰਦਾ ਆ, ਸਾਰਾ ਕੁਝ ਮੇਤੋਂ ਹੋ ਜਾਂਦਾ ਆ, ਪਰ ਮੇਤੋਂ ਜਿੱਥੇ ਜ਼ੁਲਮ ਹੋ ਰਿਹਾ ਉੱਥੇ ਮੇਤੋਂ ਕਹਿ ਨਹੀਂ ਹੁੰਦਾ ਕਿ ਆਹ ਜ਼ੁਲਮ ਆ। ਮੇਰੀ ਸਿੱਖੀ ਪ੍ਰਵਾਨ ਹੋਊਗੀ? ਇਹਦਾ ਜਵਾਬ ਗੁਰੂ ਸਾਹਿਬ ਦਿੰਦੇ ਆ। ਮੈਂ ਤਾਂ ਕਹੂੰਗਾ ਹੋ ਸਕਦੀ ਹੈ ਨਹੀਂ, ਇੱਛਾ ਦੀ ਗੱਲ ਆ, ਭਾਵਨਾ ਦੇ ਹਰੇਕ ਦੇ ਉਹ ਹੁੰਦੇ ਨਹੀਂ ਕਿ ਗਲਤ ਨੂੰ ਗਲਤ ਕਹਿ ਸਕੇ, ਪਰ ਗੁਰਬਾਣੀ ਦੇ ਫਰਮਾਨ ਆ। ਮਹਾਰਾਜ ਕਹਿੰਦੇ ਜੇ ਤੁਸੀਂ ਸਾਰਾ ਕੁੱਲ ਮਿਲਾ ਕੇ ਨਹੀਂ ਕਰ ਸਕਦੇ, ਕਈ ਕਹਿੰਦੇ ਕਿ ਨਹੀਂ ਭਗਤੀ ਹੀ ਮਾਰ ਗਿਆ, ਕਈ ਕਹਿੰਦੇ ਨਹੀਂ ਸੇਵਾ ਹੀ ਮਾਰ ਗਿਆ, ਪਰ ਜਿਹੜਾ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਇੱਕ ਕੰਪਲੀਟ ਪੈਕੇਜ ਹੈ। ਉਹ ਪੈਕੇਜ ਜੇ ਤੁਸੀਂ ਇੱਕ ਗੱਲ ਕਰ ਸਕਦੇ ਆ ਤੇ ਬਾਕੀ, ਹੁਣ ਜੇ ਮੈਂ ਕਹਾਂ ਮੈਂ ਅੰਮ੍ਰਿਤ ਵੇਲੇ ਵੀ ਉੱਠਦਾ ਆ, ਉਹ ਤਾਂ ਮੈਂ ਉੱਠਦਾ ਨਹੀਂ, ਮੈਂ ਬਾਣੀ ਵੀ ਪੜ੍ਹਦਾ ਆ, ਮੈਂ ਸਾਰਾ ਕੁਝ ਕਰ ਲੈਂਦਾ ਆ, ਪਰ ਜੇ ਕਿਸੇ ਦੇ ਕੋਈ ਖਿਲਾਫ ਬੋਲ ਰਿਹਾ ਤੇ ਉਹ ਤਾਕਤਵਰ ਆ, ਮੈਂ ਉਹਦੇ ਖਿਲਾਫ ਆਵਾਜ਼ ਨਹੀਂ ਉਠਾ ਸਕਦਾ। ਉਹਨਾਂ ਨੇ ਮੈਨੂੰ ਵੀ ਚੱਕ ਕੇ ਜੇਲ੍ਹ ਸਿੱਟ ਦੇਣਾ। ਜਦੋਂ ਮਹਾਰਾਜ ਨੇ ਬਾਬਰ ਨੂੰ ਜਾਬਰ ਆਖਿਆ ਸੀਗਾ, ਜੇਲ੍ਹ ਕੱਟਣੀ ਪਈ। ਪਰ ਜੇ ਮੈਂ ਉਹ ਝੜ ਕੇ ਸੇਵਾ ਕਰਦਾ ਆ ਕਿ ਮੈਂ ਪੰਜਾਬ ਦੀ ਗੱਲ ਕਰ ਸਕਦਾ ਆ, ਪਰ ਮੈਂ ਸਵੇਰੇ ਨਿਤਨੇਮ ਹੀ ਨਹੀਂ ਕਰ ਸਕਦਾ, ਫਿਰ ਵੀ ਸਿੱਖੀ ਪ੍ਰਵਾਨ ਨਹੀਂ। ਮਹਾਰਾਜ ਕਹਿੰਦੇ ਸਲਾਮ ਜਵਾਬ ਦੋਹਾਂ ਕੁਰੇ ਮੁੰਦੋ ਕੁੱਟਾ ਜਾਏ, ਨਾਨਕ ਦੋਵੇਂ ਕੁੜੀਆਂ। ਜੇ ਕੰਪਲੀਟ ਪੈਕੇਜ ਨਹੀਂ ਹੈਗਾ ਫਿਰ ਦੋਵੇਂ ਕੁੜੀਆਂ ਆ। ਜੇ ਮੈਂ ਅੱਖਾਂ ਮੀਟ ਕੇ ਨਾਮ ਜਪ ਰਿਹਾ ਹਾਂ ਪਰ ਮੈਂ ਪਿੱਛੇ ਲੋਕਾਂ ਦੀਆਂ ਨਿੰਦਿਆ ਕਰ ਰਿਹਾ ਹਾਂ, ਫਿਰ ਕੰਪਲੀਟ ਪੈਕੇਜ ਨਹੀਂ। ਜੇ ਮੈਂ ਸੇਵਾ ਕਰ ਰਿਹਾ ਪਰ ਮੇਰੇ ਤੋਂ ਨਾਮ ਨਹੀਂ ਸੰਭਾਲ ਹੋ ਰਿਹਾ, ਆਪਣੀ ਬਾਣੀ ਨਹੀਂ ਸੰਭਾਲ ਹੋ ਰਹੀ, ਕੰਪਲੀਟ ਪੈਕੇਜ ਨਹੀਂ। ਤੇ ਉਹ ਮਹਾਰਾਜ ਨੇ ਮੀਰੀ ਪੀਰੀ ਦਾ ਸਿਧਾਂਤ ਸਾਜਿਆ ਸੀਗਾ। ਮੀਰੀ ਪੀਰੀ, ਜਿਹੜੀ ਪੀਰੀ ਦਾ ਨਿਸ਼ਾਨ ਆ ਉਹ ਹਰੇਕ ਉੱਚਾ ਹੁੰਦਾ। ਕਿਉਂ? ਕਿਉਂਕਿ ਪੀਰੀ ਤੁਹਾਡੀ ਫਾਊਂਡੇਸ਼ਨ ਹੈ, ਤੁਹਾਡੀ ਨੀਂਹ ਆ ਪੀਰੀ। ਜਦੋਂ ਮਹਾਰਾਜ ਨੇ ਸਿਰ ਰੱਖਿਆ, ਕੌਣ ਪਹਿਲਾਂ ਉੱਠ ਖੜਿਆ? ਕੌਣ ਸੀ ਸਿੰਘਾਂ ਦੇ ਵਿੱਚੋਂ? ਭਾਈ ਦਇਆ ਸਿੰਘ ਜੀ। ਮਹਾਰਾਜ ਨੇ ਸਾਨੂੰ ਸਬਕ ਸਿਖਾਇਆ, ਬਹੁਤ ਵੱਡਾ ਸਬਕ ਸਿਖਾਇਆ ਇਹਦੇ ਵਿੱਚ। ਦਇਆ ਹੋਊਗੀ ਤਾਂ ਧਰਮ ਹੋਊਗਾ, ਧਰਮ ਹੋਊਗਾ ਤਾਂ ਹਿੰਮਤ ਤੇ ਮੋਕਮ ਨਾਲ ਹੀ ਆ ਜਾਂਦੇ ਆ, ਮੋਕਮ ਤੇ ਹਿੰਮਤ। ਤੇ ਫਿਰ ਸਾਈਬੀ ਜਿਹਨੂੰ ਅਸੀਂ ਕਹਿੰਦੇ ਆ ਮੀਰੀ ਪਾਤਸ਼ਾਹੀ। ਤੇ ਚਮਕੌਰ ਦੀ ਗੜੀ ਦੇ ਵਿੱਚ ਪਹਿਲਾਂ ਕੌਣ ਸ਼ਹੀਦ ਹੁੰਦਾ ਪੰਜਾਂ ਪਿਆਰਿਆਂ ਤੋਂ? ਕਿਹੜਾ 5 ਪਿਆਰਾ ਸ਼ਹੀਦ ਹੁੰਦਾ ਪਹਿਲਾਂ? ਭਾਈ ਸਾਹਿਬ ਸਿੰਘ। ਨਾ ਤਾਜੋ ਨਾ ਬਾਜੋ ਨਾ ਫੌਜੋ ਨਾ ਫਰਜ, ਤਾਜ ਵੀ ਚਲੇ ਗਏ, ਬਾਜ ਵੀ ਚਲੇ ਗਏ, ਪੁੱਤ ਸਾਹਿਬਜ਼ਾਦੇ ਵੀ ਸ਼ਹੀਦ ਕਰਾਤੇ, ਸਾਈਬੀ ਚਲੀ ਗਈ। ਹਿੰਮਤ ਵੀ ਟੁੱਟ ਗਈ, ਤੁਧ ਬਿਨ ਰੋਗ ਰਜਾਈਆਂ ਦਾ ਉਡਣ, ਮੋਕਮ ਵੀ ਚਲੇ ਗਈ। ਪਰ ਦਇਆ ਸਿੰਘ ਤੇ ਧਰਮ ਸਿੰਘ ਆਖਰੀ ਦਮ ਤੱਕ ਗੁਰੂ ਸਾਹਿਬ ਤੱਕ ਰਹੇ। ਇਹ ਗੁਰੂ ਸਾਹਿਬ ਸਾਨੂੰ ਸਬਕ ਸਿਖਾ ਰਿਹਾ ਕਿ ਤੁਹਾਡੀ ਜਿਹੜੀ ਨੀਂਹ ਆ ਉਹ ਦਇਆ ਤੇ ਧਰਮ ਆ, ਨਾਮ ਤੇ ਬਾਣੀ ਆ। ਉਸ ਤੋਂ ਬਾਅਦ ਸਾਈਬੀ ਆਉਂਦੀ ਆ। ਤੇ ਜੇ ਭਾਜੜ ਪੈਂਦੀ ਵੀ ਆ, ਸਾਹਿਬ ਚਲੀ ਵੀ ਜਾਂਦੀ ਆ, ਹਾਥੀ ਵੀ ਮਰ ਜਾਂਦੇ ਆ ਚਮਕੌਰ ਦੀ ਗੜੀ ਦੇ ਵਿੱਚ, ਸਿੱਖੀ ਨਹੀਂ ਛੱਡਣੀ ਆਪਣੀ। ਸਿੱਖੀ ਸਾਡੀ ਨੀਂਹ ਆ। ਹੁਣ ਇਹਦੇ ਨਾਲ ਦੇ ਨਾਲ ਮਹਾਰਾਜ ਨੇ ਭਾਈ ਨੰਦ ਲਾਲ ਦੀ ਬਾਣੀ ਦੇ ਵਿੱਚ ਸਿੱਖ ਦੀ ਇੱਕ ਕੈਟੇਗਰੀ ਡੈਫਰਮੇਸ਼ਨ ਦਿੱਤੀ ਹੈ ਕਿ ਖਾਲਸਾ ਜੋ ਨਿੰਦਾ ਤਿਆਗੇ, ਖਾਲਸਾ ਜੋ ਲੜੇ ਹੋਏ ਆਗੇ, ਖਾਲਸਾ ਜੋ ਨਾਮ ਜਪ ਕਰੇ, ਖਾਲਸਾ ਜੋ ਮਲੇਹ ਸੇ ਚੜੇ, ਖਾਲਸਾ ਜੋ ਨਿਰਧਨ ਕੋ ਪਾਲੇ, ਨਿਰਧਨ ਦੀ ਪਾਲਣਾ ਕਰਦਾ, ਖਾਲਸਾ ਜੋ ਨਿਰਧਨ ਕੋ ਪਾਲੇ। ਤੁਸੀਂ ਦੇਖੋ, ਇੱਕ ਪਾਸੇ ਗੁਰੂ ਸਾਹਿਬ ਤੁਹਾਨੂੰ ਕਹਿ ਰਿਹਾ ਕਿ ਨਿੰਦਾ ਤਿਆਗਣੀਆਂ, ਨਾਮ ਜਪਣਾ ਆ ਸਭ ਕੁਝ ਕਰਨਾ ਆ, ਦੂਜੇ ਪਾਸੇ ਕੰਪਲੀਟ ਪੈਕੇਜ ਸੀਗੀ। ਮੇਰੇ ਇਹ ਕਹਿਣ ਦਾ ਤੁਹਾਨੂੰ ਕਾਰਨ ਕੀ ਸੀਗਾ ਕਿ ਮੀਰੀ ਪੀਰੀ ਇਹ ਕੰਪਲੀਟ ਪੈਕੇਜ ਆ ਸਿੱਖ ਦਾ। ਅੱਜ ਕੱਲ੍ਹ ਜਿਹੜੇ ਪ੍ਰਚਾਰ ਹੋ ਰਿਹਾ ਉਹ ਤੁਹਾਨੂੰ ਇਹੀ ਦੱਸੂਗੇ ਤੁਸੀਂ ਆਪਣੇ ਨਾਮ ਬਾਣੀ ਦੇ ਵਿੱਚ ਜਪੋ, ਜ਼ਰੂਰੀ ਆ, ਤੁਹਾਡੀ ਨੀਂਹ ਆ। ਪਰ ਜੇ ਮੈਂ ਨਾਮ ਜਪਦਾ ਆ, ਮੈਂ ਕਿਹਦੇ ਵਾਸਤੇ ਜਪ ਰਿਹਾ ਆ? ਉਹ ਮੈਂ ਆਪਣੇ ਵਾਸਤੇ ਹੀ ਜਪ ਰਿਹਾ। ਪਰ ਤੁਸੀਂ ਪੰਥ ਵਾਸਤੇ ਕੀ ਕਰ ਰਹੇ ਆ? ਤੁਹਾਡੇ ਪੰਥ ਜੇ ਮੈਂ ਆਪਣੇ ਘਰ ਵਾਸਤੇ ਕੁਝ ਘਰ ਜਾ ਕੇ ਮੈਂ ਬਣਾ ਰਿਹਾ ਆ, ਪਰ ਉਸ ਤਰ੍ਹਾਂ ਜਿਹੜਾ ਦਸਵੰਧ ਹੁੰਦਾ ਆ, ਇਕੱਲਾ ਦਸਵੰਧ ਇਹ ਨਹੀਂ ਹੁੰਦਾ ਕਿ ਤੁਸੀਂ ਪੈਸੇ ਦੇਣੇ ਆ। ਗੁਰੂ ਸਾਹਿਬ ਤੁਹਾਡਾ ਸਮਾਂ ਵੀ ਆਖਦੇ ਆ।
ਗੁਰੂ ਸਾਹਿਬ ਸਾਡਾ ਧਿਆਨ ਵੀ ਆਖਦੇ ਆ ਕਿ ਤੁਸੀਂ ਪੰਥ ਵਾਸਤੇ ਕੀ ਕਰ ਰਹੇ ਆ ਹਰ ਰੋਜ਼, ਕਿ ਮੈਂ ਅੱਜ ਪੰਥ ਆਪਣੇ ਕੌਮੀ ਘਰ ਵਾਸਤੇ ਕੀ ਕੀਤਾ। ਇਹ ਬਹੁਤ ਜ਼ਰੂਰੀ ਆ। ਤੁਹਾਡਾ ਰਾਜ ਸੀਗਾ, ਤੁਸੀਂ ਰਾਜੇ ਸੀ, ਤੁਹਾਡੇ ਵਿੱਚ ਜਿਹੜਾ ਖੂਨ ਵਗਦਾ ਉਹ ਰਾਜਿਆਂ ਦਾ ਖੂਨ ਹੈ, ਤੇ ਤੁਹਾਡਾ ਰਾਜ ਖੁੱਸਿਆ। ਇਹ ਕੋਈ ਛੋਟਾ ਜਿਹਾ ਰਾਜ ਨਹੀਂ ਸੀਗਾ। ਸਾਡੇ ਵਿੱਚ ਵਿਦਵਾਨ ਬੈਠੇ ਆ, ਇਹ ਘੰਟੇ ਪਰ ਘੰਟੇ ਭਾਈ ਅਮਰਜੀਤ ਸਿੰਘ ਵਰਗੇ ਤੁਹਾਨੂੰ ਦੱਸ ਸਕਦੇ ਆ ਕਿ ਰਾਜ ਕਿੱਦਾਂ ਦਾ, ਕਿੰਨੀ ਖੂਬੀਅਤ ਸੀ ਇਹ ਰਾਜ ਦੇ ਵਿੱਚ। ਹੁਣ ਇਹਦੀ ਜਿਹੜੀ ਗੱਲਬਾਤ ਆ, ਕਾਫੀ ਲੰਬੀ ਚੌੜੀ ਆ, ਸਮਾਂ ਬਹੁਤ ਘੱਟ ਆ, ਪਰ ਮੈਂ ਆਜ਼ਾਦ ਕਰਨਾ ਜਿਹੜੀ ਉਸ ਤੋਂ ਬਾਅਦ ਕਾਫੀ ਕੁਝ ਲਹਿਰ ਚੱਲੀ ਆਉਂਦੀ। ਇਹ ਉਹਦਾ ਜਿਹੜਾ ਲੈਕਚਰ ਆ 2 ਘੰਟਿਆਂ ਦਾ ਲੈਕਚਰ ਹੈ। ਮੈਂ ਬਹੁਤ ਸਾਨੂੰ 5 ਮਿੰਟ ਹੋਰ ਲਾਣੇ ਆ। ਇਹਦੇ ਵਿੱਚ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਤੁਹਾਡੀ ਕਹਾਣੀ ਕੀ ਆ, ਤੁਹਾਡੀ ਸੋਚ ਕੀ ਆ, ਤੇ ਅੱਜ ਵੀ ਉਹ ਜਿਹੜੀ ਸੋਚ ਹੈ ਉਹ ਕਾਇਮ ਰੱਖਣੀ ਚਾਹੀਦੀ ਹੈ ਸਾਨੂੰ। ਅੱਜ ਦਾ ਜਿਹੜਾ ਪੰਜਾਬ ਆ ਉਹ ਇਕੱਲਾ 6% ਆ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ। ਜੇ ਭੂਗੋਲਿਕ ਖੇਤਰ ਦੇਖੋ, ਜੀਓਗ੍ਰਾਫਿਕਲ ਏਰੀਆ 6% ਰਹਿ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚੋਂ। ਤੇ ਰਾਜ ਕਿੰਨਾ ਵੱਡਾ ਸੀਗਾ, ਖਾਈਬਰ ਤੋਂ ਲੈ ਕੇ ਅਕਸੇ ਚੀਨ ਤੱਕ, ਦਿੱਲੀ ਵਿੱਚ ਹੀ ਕਸ਼ਮੀਰ, ਇਹ ਸਾਰਾ ਤੁਹਾਡਾ ਰਾਜ ਸੀ। ਅੱਜ ਚਾਈਨਾ ਨਾਲ ਜਦੋਂ ਗੱਲਬਾਤ ਹੁੰਦੀ ਆ, ਚਾਈਨਾ ਕਹਿੰਦਾ ਆ ਕਿ ਜੇ ਇਹ ਗੱਲ ਕਰਨੀ ਹੈ ਤੁਸੀਂ ਇਸ ਜਗ੍ਹਾ ਦੀ, ਅਸੀਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਸਿੱਖਾਂ ਨਾਲ ਕਰਾਂਗੇ। ਉਹ ਹਜੇ ਗੱਲ ਕਹਿੰਦੇ ਆ ਕਿ ਸਿੱਖਾਂ ਨਾਲ ਗੱਲ ਅਸੀਂ ਕਰਨੀ ਆ, ਪਰ ਅਸੀਂ ਗੁਰੂਆਂ ਪੀਰਾਂ ਦੀ ਧਰਤੀ, ਸਾਡਾ ਸੱਭਿਆਚਾਰ, ਸਾਡੀ ਮਾਂ ਬੋਲੀ, ਸਾਡਾ ਇਤਿਹਾਸ, ਪਰ ਸਭ ਤੋਂ ਜ਼ਰੂਰੀ ਮੇਰੇ ਵਾਸਤੇ ਜਦੋਂ ਮਹਾਰਾਜ ਕਹਿੰਦੇ ਆ ਪੰਥ ਵਸੈ ਮੈਂ ਉਜੜਾ, ਤਾਂ ਪੰਥ ਸਾਡਾ ਬਹੁਤ, ਤੇ ਸਿੱਖੀ ਵੀ ਕਿਉਂ ਜ਼ਰੂਰੀ। ਸਿੱਖ ਰਾਜ ਦੀ ਰਾਜ 1947 ਤੋਂ ਲੈ ਕੇ ਜਿੱਦਾਂ ਪਾਣੀਆਂ ਦੀ ਵੰਡ ਹੁੰਦੀ ਆ, ਪੰਜਾਬੀ ਸੁਭਾ ਚੱਲਦਾ ਆ, ਕਾਫੀ
ਇਹ ਲੈਕਚਰ ਲੰਬਾ, ਪਰ ਮੈਂ ਇਹਨੂੰ ਮਹਾਰਾਜ ਜੀ ਤੁਹਾਨੂੰ ਜ਼ਰੂਰ ਮੌਜੂਦ ਦਰਿਆਵਾਂ ਤੇ ਵਸੀ ਤੇ ਪੰਜਾਬ ਦੀ ਬਰਬਾਦੀ ਕਿੱਥੋਂ ਸ਼ੁਰੂ ਹੁੰਦੀ ਆ? ਇੰਡਸ ਵਾਟਰ, ਪੰਜਾਬ ਦੀ ਬਰਬਾਦੀ ਕਿੱਥੋਂ ਸ਼ੁਰੂ ਹੁੰਦੀ ਆ? ਇੰਡਸ ਵਾਟਰ ਟ੍ਰੀਟੀ ਨੇ ਪੰਜਾਬ ਦੇ ਪਾਣੀਆਂ ਦੀ ਵੰਡ ਕੀਤੀ। ਉਹ ਵੰਡ ਟ੍ਰੀਟੀ ਨੇ ਪੰਜਾਬ ਦੇ ਪਾਣੀਆਂ ਦੀ ਵੰਡ ਕੀਤੀ। ਉਹ ਵੰਡ ਕਰਨ ਤੋਂ ਬਾਅਦ ਪੰਜਾਬ ਦਾ ਪਾਣੀ ਬੰਨਿਆ ਗਿਆ, ਤੇ ਜਦੋਂ ਪੰਜਾਬ ਦਾ ਪਾਣੀ ਬੰਨਿਆ ਗਿਆ ਤੇ ਜਦੋਂ ਪੰਜਾਬ ਦਾ ਪਾਣੀ ਬੰਨਿਆ ਗਿਆ, ਜਦੋਂ ਪਾਣੀ ਬਾਹਰ ਭੇਜਿਆ ਗਿਆ, ਉਹਨਾਂ ਜ਼ਮੀਨ ਹੇਠਾਂ ਪਾਣੀ ਡਿੱਗ ਗਿਆ। ਇਹ ਸਾਰੇ ਡੇਟਾ ਸਰਕਾਰ ਦਾ ਡੇਟਾ ਆ। ਜਦੋਂ ਸਾਡਾ ਜ਼ਮੀਨੀ ਪਾਣੀ ਡਿੱਗਣ ਲੱਗ ਪਿਆ, ਤੁਸੀਂ ਘਰ ਘਰ ਫੋਨ ਕਰਕੇ ਪੁੱਛ ਕਰਕੇ ਦੇਖ ਲਓ ਕਿ ਕਿੰਨਾ ਹੋਰ ਬੋਰ ਡੂੰਘਾ ਕਰਨਾ ਪਿਆ, ਹੋਰ ਨਲਕਾ ਕਿੰਨਾ ਡੂੰਘਾ ਕਰਨਾ ਪਿਆ, ਕਿਉਂਕਿ ਪਾਣੀ ਦਾ ਲੈਵਲ ਸਾਡਾ ਡਿੱਗਦਾ ਰਿਹਾ। ਉਸ ਤੋਂ ਬਾਅਦ ਸਾਡਾ ਪਾਣੀ ਇੱਥੇ ਤੱਕ ਚਲੇ ਗਿਆ ਕਿ ਹੁਣ ਆਹ ਡੇਟਾ ਜਿਹੜਾ ਦੱਸ ਰਿਹਾ ਆ ਕਿ ਦਾ ਪਾਣੀ ਕ੍ਰਿਟੀਕਲ ਲੈਵਲ ਤੇ ਪਹੁੰਚ ਚੁੱਕਾ ਆ। ਉਸ ਤੋਂ ਇਲਾਵਾ UN ਨੇ ਵੀ ਰਿਪੋਰਟ ਇਹ ਜਾਰੀ ਕੀਤੀ ਆ ਕਿ ਫਾਰਮਰਸ ਆਰ ਰਨਿੰਗ ਆਫ ਵਾਟਰ ਦੇ ਬਹੁਤ ਜ਼ਿਆਦਾ ਆ। ਸਾਲ ਪਿੱਛੇ ਸਾਡੇ ਸਿੰਘ ਸ਼ਹੀਦ ਕੀਤੇ ਗਏ। ਆ ਪਿਛਲੇ 2-3 ਸਾਲਾਂ ਦੇ ਵਿੱਚ ਵੀ ਕੀਤੇ ਗਏ। ਆ ਪਿਛਲੇ 2-3 ਸਾਲਾਂ ਦੇ ਵਿੱਚ ਵੀ ਸ਼ਹੀਦ ਹੋਏ ਆ। ਹੋਏ ਆ 40 ਸਾਲ ਪੰਜਾੜ ਜਾਣੇ ਆ। ਮੇਰਾ ਆਖਰੀ ਸਲਾਈਡ ਆ ਕਰਨ ਦੇ ਵਿੱਚ ਆ ਮਾਈ ਪਿੰਡ ਪ੍ਰੋਜੈਕਟ ਅਸੀਂ ਸ਼ੁਰੂ ਕੀਤਾ ਆ। ਆਪਣੇ ਪਿੰਡਾਂ ਵੱਲ ਧਿਆਨ ਦੇਣ ਦਾ ਸਾਰਾ ਡੇਟਾ ਐਨਾਲਿਸਿਸ ਦੀ ਗੱਲ ਹੈ। ਸੰਸਥਾਵਾਂ ਇਸ ਪ੍ਰੋਜੈਕਟ ਦੇ ਨਾਲ ਆ। ਸਾਡਾ ਜਿਹੜਾ ਪਲਾਨ ਆ ਕਿ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਨੂੰ ਵਧੀਆ ਕਰੀਏ। ਆਪਣਾ ਪਿੰਡ ਸੰਭਾਲੋ। ਮੀਡੀਆ ਦੇ ਵਿੱਚ ਹੈਲਪ ਕਰ ਸਕਦੇ ਆ, ਕਰੋ। ਕੰਟੈਂਟ
ਸ਼ਾਰਟ ਕੰਟੈਂਟ ਬਣਾਉਣਾ, ਪੋਸਟਾਂ ਬਣਾਉਣੀਆਂ, ਪ੍ਰਚਾਰ ਕਰਨਾ ਦੇ ਵਿੱਚ ਟ੍ਰੇਨਿੰਗ ਦਊਂਗੇ। ਰਿਸਰਚ ਕਰਨੀ ਆ, ਪਿੱਛੇ ਬਹਿ ਕੇ ਲੌਬਿੰਗ ਕਰਨੀ ਹੈ, ਐਮਪੀਆਂ ਨੂੰ ਚਿੱਠੀ ਲਿਖਣੀ ਆ, ਉਹਨਾਂ ਨਾਲ ਤਾਲਮੇਲ ਕਰਨਾ ਆ, ਤੁਸੀਂ ਨੈਟਵਰਕਿੰਗ ਕਰਨੀ ਹੈ ਸਿੱਖ ਆਰਗੇਨਾਈਜੇਸ਼ਨਾਂ ਦੇ ਵਿੱਚ। ਇਹ ਸਾਰਾ ਲੌਬਿੰਗ ਦੇ ਪਾਰਟ ਆ। ਜਿੱਥੇ ਵੀ ਤੁਹਾਡਾ ਸਕਿੱਲ ਸੈੱਟ ਆ ਉਹਨੂੰ ਵਰਤੋ। ਤੁਸੀਂ ਵਕੀਲ ਕੀ ਕਰਦੇ ਆ, ਆਪਣਾ ਧਿਆਨ ਦਿਓ ਕਿ ਮੈਂ ਪਾਲਿਸੀ ਮੇਕਿੰਗ ਵੱਲ ਕਿੱਦਾਂ ਜਾ ਸਕਦਾ ਹਾਂ, ਜਾ ਸਕਦੀ ਹਾਂ। ਜਿਹੜਾ ਵੀ ਤੁਹਾਡਾ ਕਰੀਅਰ ਆ ਉਹਨੂੰ ਸੋਚੋ ਮੈਂ ਕਿੱਦਾਂ ਪੰਥ ਦੇ ਲੇਖੇ ਲਾ ਸਕਦਾ ਹਾਂ ਜਾਂ ਲਾ ਸਕਦੀ ਹਾਂ। ਬਹੁਤ ਜ਼ਰੂਰੀ ਆ। ਤੇ ਜੇ ਤੁਸੀਂ ਚਾਹੁੰਦੇ ਆ ਕਿ ਅਸੀਂ ਵਰਲਡ ਸਿੱਖ ਪਾਰਲੀਮੈਂਟ ਨਾਲ, ਸੇਵਿੰਗ ਪੰਜਾਬ ਨਾਲ, ਬੱਬਰ ਅਕਾਲੀ ਲਹਿਰ ਨਾਲ, ਖਾਲਸਾ ਫਾਊਂਡੇਸ਼ਨ ਨਾਲ, ਜਿੰਨੀਆਂ ਵੀ ਸੰਸਥਾਵਾਂ ਸਾਡੇ ਸੰਪਰਕ 'ਚ ਆ, ਇਹਨਾਂ ਕਿਸੇ ਨਾਲ ਵੀ ਤੁਸੀਂ ਕੋਈ ਕਰਨਾ ਚਾਹੁੰਦੇ ਆ ਵੋਲੰਟੀਅਰ, ਆ QR ਕੋਡ ਨੂੰ ਸਕੈਨ ਕਰੋ, ਆਪਣਾ ਫਾਰਮ ਇਹਨੂੰ ਭਰ ਸਕਦੇ ਆ, ਸਾਡੇ ਕੋਲ ਆ ਜਾਊਗਾ ਤੁਹਾਡੀ ਲਿਸਟ। ਤੇ ਉਹ ਲਿਸਟ ਤੋਂ ਬਾਅਦ ਅਸੀਂ ਤੁਹਾਨੂੰ ਜਿੱਥੇ ਵੀ ਤੁਸੀਂ ਚਾਹੁੰਦੇ ਆ ਕਿ ਤੁਸੀਂ ਕੋਈ ਵੋਲੰਟੀਅਰਿੰਗ ਬੇਸਿਸ ਜਾਂ ਕੋਈ ਤੁਹਾਨੂੰ ਟ੍ਰੇਨਿੰਗ ਜਿੱਦਾਂ ਕੋਰਸ ਵੋਲੰਟੀਅਰਿੰਗ ਬੇਸਿਸ ਜਾਂ ਕੋਈ ਤੁਹਾਨੂੰ ਟ੍ਰੇਨਿੰਗ ਜਿੱਦਾਂ ਕੋਰਸਿਸ ਕਰਨੇ ਆ, ਜਾਂ ਕੋਈ ਤੁਸੀਂ ਸਟੇਜ ਦੇ ਉਹਨਾਂ ਨੇ ਆਮ ਲੋਕਾਂ ਦੇ ਕੋਰਸਿਸ ਕਰਨੇ ਆ, ਜਾਂ ਕੋਈ ਤੁਸੀਂ ਸਟੇਜ ਦੇ ਉਹਨਾਂ ਨੇ ਆਮ ਲੋਕਾਂ ਦੇ ਵਿੱਚ। ਭਾਈ ਦਲਜੀਤ ਸਿੰਘ ਨਾਲ ਸਾਡੀ ਇੱਥੇ ਗੱਲ ਹੋ ਰਹੀ ਸੀਗੀ ਤੇ ਅਸੀਂ ਨੌਜਵਾਨਾਂ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਕਰੋ ਕੁਛ, ਤੇ ਉਹ ਸਾਨੂੰ ਕੁਛ ਕਹਿ ਰਹੇ ਸੀਗੇ ਕਿ ਨਹੀਂ ਇੱਦਾਂ ਟੈਨਸ਼ਨ ਆ, ਬਜ਼ੁਰਗਾਂ ਦੀ ਗੱਲ ਆ, ਪ੍ਰੋਬਲਮ ਆ। ਤੇ ਇਹਨਾਂ ਨੇ ਗੱਲ ਕੀਤੀ ਬਹੁਤ ਜ਼ਰੂਰੀ। ਇਹਨਾਂ ਨੇ ਕਿਹਾ ਉਦਮ ਕਰੋ ਕਰਾਵੋ ਠਾਕੁਰ। ਕਰਦਾ ਮਹਾਰਾਜ ਆ, ਤੁਹਾਨੂੰ ਉਦਮ ਕਰਨਾ ਪੈਣਾ। ਚੱਲ ਸਤਿਗੁਰ ਨਹੀਂ ਕਰੋ, ਹੱਥ ਫੜੂਗਾ। ਤੇ ਜੋ ਵੀ ਤੁਸੀਂ ਸੇਵਾ ਕਰਨੀ ਚਾਹੋਗੇ ਮਹਾਰਾਜ ਤੁਹਾਨੂੰ ਉਹਦੇ ਵਿੱਚ ਆਪਣੀ ਸਫਲਤਾ ਬਖਸ਼ੂਗਾ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਗੁਰਪ੍ਰੀਤ ਸਿੰਘ ਜੀ। ਮੈਂ ਜ਼ਰੂਰ ਦੱਸ ਦੇਵਾਂ ਕਿ ਕੱਲ੍ਹ ਵੀ ਸਾਡਾ ਗੁਰਦੁਆਰੇ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਵੀ ਭਾਈ ਸਾਹਿਬ ਨੇ ਬੋਲਣਾ, ਔਰ ਇਹਨਾਂ ਦੇ ਲੈਕਚਰ ਕਾਫੀ ਵਧੀਆ ਹੁੰਦੇ ਨੇ। ਅੱਜ ਇਹਨਾਂ ਨੇ ਟਰਾਈ ਕੀਤੀ ਕਿ ਮਹਾਰਾਜ ਜਦੋਂ ਸਾਨੂੰ ਪੁੱਛਦੇ ਨੇ ਨਾ, ਕਹਿੰਦੇ ਕੀ ਮਤਲਬ ਹੁੰਦਾ। ਕਿ ਇਹੋ ਜਿਹੀ ਕਹਾਣੀ ਦੱਸਣੀ ਹੈ ਕੀ ਹੋ ਰਿਹਾ। ਜਦ ਸਿੰਘ ਦੇ ਭਾਈ ਮਨਮੋਹਨ ਸਿੰਘ ਬੱਬਰ ਯਾਦ ਨੇ, ਜੀਪਾਂ ਦੇ 2 ਜੀਪਾਂ ਪਿੱਛੇ ਬੰਨ ਕੇ ਪਾੜ ਦਿੱਤਾ। ਭਾਈ ਮਨੀ ਸਿੰਘ ਜੀ ਸਾਨੂੰ ਯਾਦ ਨੇ, ਬੰਦ ਕੱਟੇ ਨੇ। ਕਿ ਅਨੋਖ ਸਿੰਘ ਬੱਬਰ ਯਾਦ, ਭਾਈ ਮਨੀ ਸਿੰਘ ਜੀ ਸਾਨੂੰ ਯਾਦ ਨੇ, ਬੰਦ ਕੱਟੇ ਨੇ। ਕਿ ਅਨੋਖ ਸਿੰਘ ਬੱਬਰ ਯਾਦ ਨੇ, ਬੰਦ ਕੱਟੇ ਨੇ, ਅੱਖਾਂ ਕੱਢ ਦਿੱਤੀਆਂ, ਡੇਲਾ ਕੱਢ ਦਿੱਤਾ ਜੇਲ੍ਹ ਦੇ ਵਿੱਚ।
ਕੀਤੇ ਨੇ ਤੇ ਤੁਹਾਡੇ ਘਰ ਘਰ ਦੇ ਵਿੱਚ ਹੀਰੋ ਹੈ। ਅਸੀਂ ਨਹੀਂ ਦੇਖ ਰਹੇ ਕੀਤੇ ਨੇ ਤੇ ਤੁਹਾਡੇ ਘਰ ਘਰ ਦੇ ਵਿੱਚ ਹੀਰੋ ਹੈ। ਅਸੀਂ ਨਹੀਂ ਦੇਖ ਰਹੇ ਫਿਰ ਗਲਤੀ ਕਿਹਦੀ ਹੈ। ਸਾਚਾ ਸਤਿਗੁਰ ਕਿਆ ਕਰੇ ਜੋ ਗਲਤੀ ਕਿਹਦੀ ਹੈ। ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖ ਦਰਬਾਰ ਸਾਹਿਬ ਤੇ ਹਮਲਾ ਨਾ ਕੀਤਾ। ਇੰਦਰਾ ਗਾਂਧੀ ਨਾ ਮਰਦੀ ਤੇ ਤੁਹਾਡੀ ਐਥਨਿਕ ਕਲੀਨਜ਼ਿੰਗ ਟ੍ਰਿਗਰ ਹੋ ਗਈ। ਦਰਬਾਰ ਸਾਹਿਬ ਦੇ ਮਾਡਲ ਬਣਾ ਕੇ ਹਿਮਾਚਲ ਪ੍ਰਦੇਸ਼ 'ਚ ਪਹਿਲਾਂ ਹੀ ਤਿਆਰੀਆਂ ਸੀਗੀਆਂ ਤੁਹਾਡੇ ਹਿਮਾਚਲ ਪ੍ਰਦੇਸ਼ 'ਚ ਪਹਿਲਾਂ ਹੀ ਤਿਆਰੀਆਂ ਸੀਗੀਆਂ ਤੁਹਾਡੇ ਤਖਤ ਨੂੰ ਵੰਗਾਰਨ ਦੀਆਂ, ਤਖਤ ਨੂੰ ਢਾਉਣ ਦੀਆਂ। ਸੋ ਅੱਜ ਦੇ ਹਾਲਾਤਾਂ ਬਾਰੇ ਸਾਡੇ ਨਾਲ ਗੱਲ ਕਰਨ ਲਈ, ਸਾਡੇ ਜੀਓਪੋਲੀਟੀਕਲ ਸਿਚੁਏਸ਼ਨ ਬਾਰੇ ਗੱਲ ਕਰਨ ਲਈ ਅਮਨਦੀਪ ਸਿੰਘ ਜੀ ਕੈਲੀਫੋਰਨੀਆ ਤੋਂ ਸਪੈਸ਼ਲੀ ਆਏ ਨੇ। ਕੈਲੀਫੋਰਨੀਆ ਤੋਂ ਸਪੈਸ਼ਲੀ ਆਏ ਨੇ ਔਰ ਇਹਨਾਂ ਦਾ ਜਰਮਨ ਦੇ ਨਾਲ ਵੀ ਇੱਕ ਰਿਸ਼ਤਾ ਹੈ ਜੋ ਇਹ ਅੱਜ ਗੱਲ ਕਰਨਗੇ। ਸੋ ਆਓ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਦੂਸਰੀ ਇੱਕ ਬੇਨਤੀ ਕਰ ਪਾਸੇ ਤੋਂ ਦੂਰੀ ਕਹਿੰਦੇ ਨਜ਼ਰ ਮਾਰੀ ਮਾਈਂਡ ਨੂੰ ਕਟਾਹਾਂ ਲੋਕੀ ਹਿਸਟੋਰੀਅਨ ਦੀ ਮੌਤ ਆ ਗਿਆ। ਉਹਨਾਂ 12 ਸਾਲ ਬਾਅਦ ਹੋਇਆ। ਸਾਨੂੰ ਵੀ ਇੰਨੀ ਕਾਹਲੀ ਨਹੀਂ ਕਰਨੀ ਚਾਹੀਦੀ ਸੀ ਉਹਨਾਂ ਦੇ ਸੰਸਕਾਰ 12 ਸਾਲ ਬਾਅਦ ਹੋਇਆ। ਸਾਨੂੰ ਵੀ ਇੰਨੀ ਕਾਹਲੀ ਨਹੀਂ ਕਰਨੀ ਚਾਹੀਦੀ ਸੀ ਉਹਨਾਂ ਦੇ ਸੰਸਕਾਰ ਕਰਨ ਦੀ ਜੋ ਅਸੀਂ ਕਰਦੇ। ਚਲੋ ਠੀਕ ਆ। ਹੁਣ ਸਭ ਤੋਂ ਪਹਿਲਾਂ ਮੇਰਾ ਟੌਪਿਕ ਮੈਂ ਸੰਘਰਸ਼ ਕਰਨਾ ਚਾਹੁੰਦਾ ਜੀ। ਮੈਨੂੰ ਆਈ ਥਿੰਕ ਸਾਲ 1.5 ਸਾਲ ਹੋਇਆ ਵੀ ਮੈਂ ਸੋਚਿਆ ਵੀ ਸੰਘਰਸ਼ ਕਰਨਾ। ਕੁਐਸਚਨ ਆਇਆ ਮੈਂ ਕਿੱਦਾਂ ਕਰਾਂ। ਮੈਂ ਕੈਲੀਫੋਰਨੀਆ ਰਹਿੰਦਾ। ਮੈਂ ਉੱਥੋਂ ਦੀ ਪੋਲੀਟਿਕਸ ਦੇਖੀ
ਕੀ ਸਿਚੁਏਸ਼ਨ ਆ, ਮੈਂ ਉਹਦੇ ਵਿੱਚ ਕਿੱਦਾਂ ਜਾਵਾਂ। ਤੁਹਾਨੂੰ ਪਤਾ ਲੱਗੂਗਾ ਵੀ ਨਾਲੇ ਨੂੰ ਜੁਆਇੰਟ ਸਾਹਿਬ ਆ ਨਾ, ਜਿਹਨੂੰ ਤੁਸੀਂ ਰੋਜ਼ ਫਤਿਹ ਬੁਲਾਉਂਦੇ ਹੋ, ਉਹ ਸਰਕਾਰੀ ਬੰਦਾ, ਉਹ ਵੀ ਸਰਕਾਰੀ। ਫਿਰ ਮੈਂ ਸਾਰਾ ਜ਼ੋਰ ਲਗਾ ਦੇਵਾਂ ਵੀ ਉਸ ਜਥੇਬੰਦੀ ਨੂੰ ਭੰਡੋ, ਨਹੀਂ ਜੀ ਉਹ ਤਾਂ ਸਰਕਾਰੀ ਆ ਜੀ, ਉਹ ਜਥੇਬੰਦੀ ਮਾੜੀ ਆ ਜੀ, ਮਾੜੀ ਆ ਜੀ, ਮਾੜੀ ਖਾਲਸਾ ਜੀ। ਕੋਈ ਸਰਕਾਰੀ ਨਹੀਂ ਹੁੰਦਾ, ਕੋਈ ਜਥੇਬੰਦੀ ਮਾੜੀ ਨਹੀਂ ਹੁੰਦੀ, ਹਰੇਕ ਦੀ ਕੁਰਬਾਨੀ ਹੁੰਦੀ ਆ। ਗੱਲ ਆ ਸਾਡੀ ਜੈਲਸੀ ਦੀ ਤੇ ਸਾਡੀ ਹਉਮੈ ਦੀ। ਤੇ ਫਿਰ ਜਿੰਨੇ ਕੁ ਮੈਂ ਅਟੈਂਡ ਕੀਤੇ ਆ, ਆਡੀਅנס ਵੀ ਯੂਥ ਹੁੰਦਾ, ਸੇਮ ਹੀ ਯੂਥ ਹੁੰਦਾ, ਉਹਨਾਂ ਨੂੰ ਸਾਰਾ ਕੁਝ ਪਤਾ ਆ ਵੀ ਤੁਹਾਡੇ ਨਾਲ ਕੀ ਹੁੰਦਾ। ਫਿਰ ਕੁਝ ਇੰਟਲੈਕਚੁਅਲ ਲੋਕਾਂ ਕੋਲ ਗਿਆ ਮੈਂ ਕਿਹਾ ਮੈਂ ਸੇਵਾ ਕਰਨਾ ਕਿੱਦਾਂ ਕਰਾਂ। ਕਹਿੰਦੇ ਤੂੰ ਨਾ ਲਿਖ, ਤੂੰ ਲਿਖ ਲੈਣਾ। ਕਾਂਗਰਸ ਗਿਆ ਮੈਂ ਕਿਹਾ ਮੈਂ ਸੇਵਾ ਕਰਨਾ ਕਿੱਦਾਂ ਕਰਾਂ। ਕਹਿੰਦੇ ਤੂੰ ਨਾ ਲਿਖ, ਤੂੰ ਲਿਖ ਲੈਣਾ। ਕਾਂਗਰਸਮੈਨਾਂ ਨੂੰ ਈਮੇਲਾਂ ਲਿਖ, ਉਹਨਾਂ ਨੂੰ ਦੱਸ, ਤੁਹਾਡੇ ਨਾਲ ਤੱਕ ਅੱਗੇ ਮੈਂ ਐਕਸਪਲੇਨ ਕਰਾਂਗਾ ਕਿੱਦਾਂ। ਬਿਜ਼ਨਸ ਹੁੰਦਾ ਨਾ, ਕੋਈ ਤੁਸੀਂ ਮੰਨ ਲਓ ਬਿਜ਼ਨਸ ਬਾਏ ਕਰ ਰਹੇ ਹੋ, ਪਹਿਲਾਂ ਤੁਸੀਂ ਬਿਜ਼ਨਸ ਦਾ ਚੈੱਕ ਕਰਦੇ ਹੋ ਵੀ ਉਹ ਬਿਜ਼ਨਸ ਦੇ ਡਾਊਨਫਾਲ ਦਾ ਕੀ ਰੀਜ਼ਨ ਆ। ਕੀ ਰੀਜ਼ਨ ਆ। ਫਿਰ ਮੈਂ ਦੇਖਿਆ ਵੀ 1900 ਤੱਕ ਇੱਕ ਆਰੀਆ ਸਮਾਜ ਮੂਵਮੈਂਟ ਖੜੀ ਹੋਈ। 19 ਸਮਾਜੀ ਰੌਲਾ ਜੋ ਵਿੱਚ 70 ਸਾਲ ਬਾਅਦ ਸਾਡਾ ਇੱਕ ਹੁਣ ਇਹਨਾਂ ਦੇ ਮੋਢਿਆਂ ਦੇ ਉੱਪਰ ਜ਼ਿੰਮੇਵਾਰੀ ਆ ਗਈ ਵੀ ਇਹਨਾਂ ਨੇ ਹੁਣ ਸਾਡੀ ਕੌਮ ਦੀ ਬਾਂਹ ਫੜਨੀ ਆ, ਸਾਨੂੰ ਗਾਈਡ ਕਰਨਾ ਆ। ਸਾਡੇ ਹੱਕ ਲੈਣੇ ਕਰਦੇ। ਯਾਰ ਸਾਡੇ ਲਈ ਅਸੀਂ ਮਰੀਆਂ, ਸ਼ਹੀਦੀਆਂ ਪਾਈਆਂ, ਕੀ ਅਸੀਂ ਕੱਢਿਆ? ਕੁਛ ਨਹੀਂ। ਉਸੇ ਸਮੇਂ ਜ਼ਿੰਮੇਵਾਰੀ ਆ ਗਈ ਵੀ ਇਹਨਾਂ ਨੇ ਹੁਣ ਸਾਡੀ ਕੌਮ ਦੀ ਬਾਂਹ ਫੜਨੀ ਆ, ਸਾਨੂੰ ਗਾਈਡ ਕਰਨਾ ਆ, ਸਾਡੇ ਹੱਕ ਲੈਣੇ ਕਰਦੇ। ਯਾਰ ਸਾਡੇ ਲਈ ਅਸੀਂ ਮਰੀਆਂ, ਸ਼ਹੀਦੀਆਂ ਪਾਈਆਂ, ਕੀ ਅਸੀਂ ਕੱਢਿਆ? ਕੁਛ ਨਹੀਂ। ਉਸੇ ਸਮੇਂ ਬੀਕਾਨੇਰ ਦੇ ਰਾਜਾ ਵੀ 500 ਸਿਪਾਹੀ ਆਪਣੀ ਊਠਾਂ ਵਾਲੇ ਉਹਨੇ ਵਰਲਡ ਵਾਰ 1 ਦੇ ਵਿੱਚ ਭੇਜੇ। ,500 ਸਿਪਾਹੀ ਆਪਣੀ ਊਠਾਂ ਵਾਲੇ ਉਹਨੇ ਵਰਲਡ ਵਾਰ 1 ਦੇ ਵਿੱਚ ਭੇਜੇ। आप सभी भक्तों को शारदीय नवरात्रों की हार्दिक शुभकामनाएं और बधाई। जय मां अम्बे, जय मां जगदम्बे गौरी।